ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। मैं हाँ हरजिंद कौर मांगड़ ते तुसी देख रहे इंडोज टीवी। स्वागत है जी सारिਆਂ ਦਾ प्रोग्राम सफर इंडिया टू ਆਸਟ੍ਰੇਲੀਆ। मेरे नाल मेरे मेहमान जुड़ चुके ने जिन्हां दा नाम है जी कुलविंदर रंधावा ते उन्हां दी मिसेज गुरमीत कौर। आओ करदे हां जी उन्हां दा स्वागत। कुलविंदर रंधावा जी बहुत बहुत स्वागत है जी तुहाडा इंडोज टीवी ते। सत श्री अकाल जी, ਤੁਹਾਨੂੰ ਵੀ ਤੁਹਾਡੇ ਸੁਣਨ ਵਾਲੇ ਸਾਰਿਆਂ ਨੂੰ ਦੁਆ ਸਲਾਮ। ਸਤਿ ਸ਼੍ਰੀ ਅਕਾਲ ਭੈਣ। ਅੱਛਾ ਮੈਨੂੰ ਇਹ ਦੱਸੋ ਕਿ ਪੰਜਾਬ ਤੋਂ ਕਿਹੜਾ ਜ਼ਿਲ੍ਹਾ ਆਪਣਾ? ਸੰਗਰੂਰ ਡਿਸਟ੍ਰਿਕਟ ਹੈ ਜੀ। ਤੇ ਪਿੰਡ ਕਿਹੜਾ? ਮੇਰਾ ਪਿੰਡ ਮਾਹਮਦਪੁਰ ਹੈ ਜੀ, ਮਲੇਰਕੋਟਲੇ ਦੇ ਲਾਗੇ। ਮਲੇਰਕੋਟਲੇ ਦੇ ਕੋਲੇ। ਤੇ ਤੁਹਾਡਾ ਕਿੱਥੋਂ ਹੈ ਜੀ? ਮੇਰਾ ਜੀ ਪਿੰਡ ਹੈਗਾ ਸਰਾਬਾ। ਮੈਨੂੰ ਇਹ ਮਤਲਬ ਦੱਸਣ 'ਚ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਮੇਰਾ ਪਿੰਡ ਮਹਾਨ ਸ਼ਹੀਦ ਕਰਤਾਰ ਸਿੰਘ ਸਰਾਬਾ ਦੇ ਪਿੰਡ ਤੋਂ ਬਿਲੋਂਗ ਆ। ਹਾਂਜੀ ਮੈਂ ਤੇ ਸਾਡਾ ਗੁਆਂਢੀ ਘਰ ਆ ਜੀ, ਸ਼ਹੀਦਾਂ ਦੀ ਧਰਤੀ ਤੋਂ। ਹਾਂਜੀ ਤੇ ਉਹੀ ਸਕੂਲ 'ਚ ਮੈਂ ਪੜ੍ਹੀ ਆ ਜੀ। ਅੱਛਾ ਜੀ। ਹਾਂਜੀ ਉਹ ਉਹਨਾਂ ਗਲੀਆਂ 'ਚ ਮੈਂ ਖੇਡੀ ਆ। ਅੱਛਾ ਜਿਨ੍ਹਾਂ 'ਚ ਕਰਤਾਰ ਸਿੰਘ ਸਰਾਬਾ ਖੇਡਿਆ। ਹਾਂਜੀ ਵਾਹ ਜੀ ਵਾਹ। ਤੇ ਦਾਦੇ ਪੜਦਾਦਿਆਂ ਤੋਂ ਮੈਂ ਆਪਣੇ ਭੂਆ ਜੀ ਤੋਂ ਉਹਨਾਂ ਦੇ ਬਾਰੇ ਸੁਣਿਆ ਹੁਣ ਤੱਕ। ਹਾਂਜੀ ਉਹਨਾਂ ਦਾ ਪਰਿਵਾਰ ਉੱਥੇ ਹੈਗਾ ਪਿੰਡ ਦੇ ਵਿੱਚ? ਨਹੀਂ ਜੀ ਉਹਨਾਂ ਦਾ ਪਰਿਵਾਰ ਕੋਈ ਨਹੀਂ ਹੈਗਾ ਉੱਥੇ। ਉਹਨਾਂ ਦੀ ਇੱਕ ਸਿਸਟਰ ਸੀ ਧੰਨ ਕੌਰ ਤੇ ਉਹ ਇੰਗਲੈਂਡ ਚਲੇ ਗਏ ਸੀ। ਅੱਛਾ ਅੱਛਾ। ਹਾਂਜੀ ਉੱਥੇ ਉਹਨਾਂ ਦੀ ਗਾਂ ਫੈਮਿਲੀ ਹੈਗੀ ਆ ਤੇ ਉਹ ਆਉਂਦੇ ਆ ਕਈ ਵਾਰ। ਆਲਰਾਈਟ। ਹਾਂਜੀ ਬਹੁਤ ਹੀ ਤੁਸੀਂ ਦੇਖੋ ਕਰਮਾਂ ਵਾਲੇ ਹੋ, ਕਿਸਮਤ ਵਾਲੇ ਹੋ ਨਾ। ਤੁਹਾਡਾ ਬਹੁਤ ਇਸ ਗੱਲ ਤੇ ਮਾਣ ਆ। ਦੇ ਉੱਤੇ ਤੁਹਾਡਾ ਜਨਮ ਹੋਇਆ। ਹਾਂਜੀ ਹਾਂਜੀ ਬਾਜੀ ਤੁਹਾਡਾ ਸਫ਼ਰ ਦੱਸੋ ਫਿਰ। ਇੰਡੀਆ ਦੇ ਵਿੱਚ ਤੁਸੀਂ ਕੀ ਕਰਦੇ ਸੀ? ਇੰਡੀਆ 'ਚ ਜੀ ਮੈਂ ਲਾਸਟ ਦੇ ਵਿੱਚ ਜਦੋਂ ਇੱਥੇ ਆਉਣਾ ਸੀ ਉਸ ਤੋਂ ਆਉਣ ਤੋਂ ਪਹਿਲਾਂ ਮੈਂ ਸਕੂਲ ਟੀਚਰ ਲੱਗ ਗਿਆ ਸੀਗਾ। ਅੱਛਾ। ਗਵਰਨਮੈਂਟ ਸਕੂਲ ਦੇ ਵਿੱਚ। ਓਕੇ। ਤੇ ਬੀਐਡ ਕਰਨ ਸਰਕਾਰੀ ਟੀਚਰ? ਨਹੀਂ ਜੀ ਐਡਹੌਕ ਤੇ ਸੀ। ਐਡਹੌਕ ਤੇ ਸੀ। ਅੱਛਾ। ਤੇ ਬਸ 6-7 ਮੰਥ ਮੈਂ ਪੜਾਇਆ ਸੀਗਾ। ਉਸ ਤੋਂ ਬਾਅਦ ਫਿਰ ਇੱਧਰ ਦਾ ਹੋ ਗਿਆ ਸੀ। ਆਹੋ ਓਕੇ। ਤੁਹਾਨੂੰ ਕਲਚਰਲ ਐਕਟੀਵਿਟੀਜ਼ ਦਾ ਸ਼ੌਂਕ ਸ਼ੁਰੂ ਤੋਂ ਹੀ ਸੀ ਕਿਉਂਕਿ ਤੁਸੀਂ ਕਲਚਰਲ ਐਕਟੀਵਿਟੀਜ਼ ਦੇ ਨਾਲ ਬਹੁਤ ਜ਼ਿਆਦਾ ਜੁੜੇ ਹੋਏ ਹੋ, ਪੰਜਾਬੀ ਮਾਂ ਬੋਲੀ ਦੇ ਨਾਲ ਜੁੜੇ ਹੋਏ ਹੋ। ਉਹ ਹੌਲੀ ਹੌਲੀ ਅਸੀਂ ਭੇਦ ਤੁਹਾਡੇ ਤੋਂ ਜਾਣਨੇ ਨੇ। ਸੋ ਇਹ ਦੱਸੋ ਕਿ ਪੰਜਾਬ ਤੋਂ ਹੀ ਤੁਸੀਂ ਇਹ ਸਾਰਾ ਕੰਮ ਕਰਦੇ ਸੀਗੇ? ਹਾਂਜੀ ਮੈਨੂੰ ਸ਼ੁਰੂ ਤੋਂ ਹੀ ਜਿਹੜਾ ਹੈਗਾ ਚੀਜ਼ ਦਾ ਸ਼ੌਂਕ ਸੀਗਾ। ਤੇ ਸਕੂਲਾਂ ਚੋਂ ਫਿਰ ਕਾਲਜ ਫਿਰ ਯੂਨੀਵਰਸਿਟੀ ਸ਼ੁਰੂ ਤੋਂ ਹੀ ਬਸ ਇਸੇ ਚੀਜ਼ ਦਾ ਮੈਂ ਇੱਥੇ ਆ ਕੇ ਵੀ ਮੈਂ ਉਹ ਚੀਜ਼ ਨੂੰ ਬੰਦ ਨਹੀਂ ਕੀਤਾ। ਥੋੜਾ ਬਿਜੀ ਹੋ ਗਿਆ ਸੀ ਕੰਮ 'ਚ ਬਟ ਲਾਈਫ ਥੋੜੀ ਸੈੱਟ ਹੁਣ ਤੁਹਾਨੂੰ ਪਤਾ ਹੀ ਹੈ ਇੱਥੇ ਕਿੰਨਾ ਸੰਘਰਸ਼ ਕਰਨਾ ਪੈਂਦਾ ਜੀ। ਬਸ ਕਿਹੜੇ ਸਾਲ 'ਚ ਆਏ ਸੀ ਤੁਸੀਂ? ਅਸੀਂ 2008 ਦੀ ਮਈ 'ਚ ਆਏ ਸੀ। ਵਿਆਹ ਹੋ ਗਿਆ ਸੀ ਉਦੋਂ ਹਨਾ? ਹਾਂਜੀ ਵਿਆਹ ਕਰਾ ਕੇ ਆਏ ਸੀ। ਤੇ ਬੱਚੇ ਕਿੰਨੇ ਤੁਹਾਡੇ ਕੋਲੇ? ਸਾਡੇ 2 ਬੇਟੇ ਜੀ। 2 ਬੇਟੇ। ਬੱਚਿਆਂ ਦਾ ਬਰਥ ਫਿਰ ਇੱਥੇ ਹੋਇਆ ਕਿ ਇੰਡੀਆ ਤੋਂ? ਇੱਥੇ ਸੀ। ਦੋਨਾਂ ਦਾ ਬਰਥ ਇੱਥੇ ਹੋਇਆ। ਅੱਛਾ ਮਤਲਬ ਕਿ ਜਦੋਂ ਵਿਆਹ ਹੋਇਆ ਕਿੰਨਾ ਟਾਈਮ ਹੋ ਗਿਆ ਸੀ ਮਤਲਬ ਕਿ ਵਿਆਹ ਹੋਏ ਨੂੰ ਜਦੋਂ ਤੁਸੀਂ ਸੋਚਿਆ ਆਸਟ੍ਰੇਲੀਆ ਆਉਣ ਲਈ? ਆਈ ਥਿੰਕ ਅਸੀਂ ਵਿਆਹ ਤੱਕ ਖੈਰ ਸੋਚਾਂ ਉਸੇ ਟਾਈਮ ਹੀ ਸੋਚਿਆ ਸੀਗਾ ਜਦੋਂ ਵਿਆਹ ਹੋਇਆ ਸੀ ਕਿ ਬਾਅਦ ਜਾਣਾ। ਹਾਂਜੀ ਮਤਲਬ ਕਿ ਮਿਊਚੁਅਲ ਅੰਡਰਸਟੈਂਡਿੰਗ ਇਹਦੇ ਨਾਲ ਆਇਆ। ਪਰ ਤੁਸੀਂ ਕਿਹਾ ਤੁਸੀਂ ਐਡਹੌਕ ਟੀਚਰ ਵੀ ਸੀ, ਹੌਲੀ ਹੌਲੀ ਤੁਸੀਂ ਪੱਕੇ ਵੀ ਹੋ ਜਾਣਾ ਸੀ ਫॉर ਸ਼ੋਰ ਹਨਾ। ਤੇ ਨਾਲ ਨਾਲ ਤੁਹਾਨੂੰ ਐਕਟੀਵਿਟੀਜ਼ ਉੱਤੇ ਜਿਹੜੀ ਮਾਂ ਬੋਲੀ ਕਲਚਰਲ ਐਕਟੀਵਿਟੀਜ਼ ਤੁਸੀਂ ਕਰਦੇ ਸੀ ਤਾਂ ਤੁਸੀਂ ਸੋਚਿਆ ਨਹੀਂ ਕਿ ਮੈਂ ਇੰਡੀਆ ਰਹਿ ਕੇ ਪੰਜਾਬ 'ਚ ਰਹਿ ਕੇ ਕੁਝ ਕਰਾਂ? ਤੁਹਾਨੂੰ ਬਾਹਰ ਆਉਣ ਦਾ ਕਿੱਦਾਂ ਮਨ ਬਣਿਆ? ਐਕਚੁਅਲੀ ਥੋੜੀ ਸਟੋਰੀ ਹੈ ਜੀ ਇਹਦੇ ਪਿੱਛੇ। ਸਾਡੀ ਜਿਹੜੀ ਫੈਮਿਲੀ ਹੈ ਉਹ ਜੁਆਇੰਟ ਫੈਮਿਲੀ ਹੈ ਪਿੱਛੋਂ। ਸਾਡਾ ਪਰਿਵਾਰ ਜਿਹੜਾ ਹੈਗਾ ਉਹ ਮੇਰੇ ਦਾਦਾ ਜੀ ਦੇ ਨਾਮ ਸਰਦਾਰ ਗੁਰਦੇਵ ਸਿੰਘ ਸਰਪੰਚ ਦੇ ਨਾਮ ਨਾਲ ਜਾਣਿਆ ਜਾਂਦਾ ਜੀ। ਅੱਛਾ। ਤੇ ਡੈਡ ਹੋਰੀ 4 ਭਰਾ ਨੇ। ਤੇ ਬਿਜ਼ਨਸ ਸਾਡਾ ਖੇਤੀ ਸੀਗਾ ਜੀ। ਅੱਛਾ ਜੀ। ਤੇ ਅਸੀਂ ਅੱਗੇ ਕਜ਼ਨ 7-8 ਕਜ਼ਨ ਆਏ। ਓ ਵਾਓ। ਹਾਂਜੀ ਤੇ ਡੈਡੀ ਜਿਹੜੇ ਹੈਗੇ ਨੇ ਉਹ ਤਾਇਆ ਜੀ ਬੜੇ ਆ, ਡੈਡੀ ਉਸ ਤੋਂ ਛੋਟੇ ਸੀਗੇ। ਤਾਇਆ ਜੀ ਦੇ ਬੇਟੇ ਖੇਤੀ ਕਰਦੇ ਸੀਗੇ। ਹਾਂਜੀ। ਤੇ ਉਸ ਤੋਂ ਬਾਅਦ ਮੈਂ ਆਉਂਦਾ ਸੀ। ਓਕੇ। ਤੇ ਪਰਿਵਾਰ ਸਾਰਾ ਬਸ ਇਹੀ ਸੋਚਦਾ ਸੀ ਕਿ ਹੁਣ ਇੰਨੇ ਜਾਣੇ ਆਪਾਂ ਖੇਤੀ 'ਚ ਲੱਗੇ ਹੋਏ ਆ ਸਾਰੇ ਵੀ ਠੀਕ ਨਹੀਂ ਕੋਈ ਹੋਰ ਬਿਜ਼ਨਸ ਕੀਤਾ ਜਾਵੇ ਜਾਂ ਕਾਫੀ ਸੋਚ ਵਿਚਾਰ ਤੋਂ ਬਾਅਦ ਮੈਨੂੰ ਕਹਿੰਦੇ ਵੀ ਤੂੰ ਹੀ ਆ ਹੁਣ ਜਿੱਧਰ ਤੁਰ ਪਏਗਾ ਉੱਧਰ ਸਾਰੇ ਤੁਰ ਪੈਣਗੇ। ਤੇ ਫਿਰ ਇਹੀ ਡਿਸਾਈਡ ਕੀਤਾ ਜੀ ਵੀ ਕਿਉਂ ਨਾ ਇੱਕ ਆਪਾਂ ਕੋਈ ਇਸ ਤਰ੍ਹਾਂ ਦੀ ਕੋਈ ਕੰਟਰੀ ਚੂਜ਼ ਕੀਤੀ ਜਾਵੇ ਜਿੱਥੇ ਆਪਣਾ ਉੱਥੇ ਵੀ ਹੋ ਜਾਵੇ ਤੇ ਇੱਥੇ ਵੀ ਹੋ ਜਾਵੇ, ਆਉਣ ਜਾਣ ਬਣਿਆ ਰਹੇ ਜੀ। ਤੇ ਬਸ ਉੱਥੋਂ ਹੀ ਜੀ ਫਿਰ ਕਿਉਂਕਿ ਮੈਂ ਹੀ ਸੀਗਾ ਅੱਗੇ। ਅੱਛਾ। ਤੇ ਫਿਰ ਮੈਂ ਤੁਰਿਆ। ਫਿਰ ਜੋ ਸੋਚ ਲੈ ਕੇ ਤੁਰੇ ਸੀ ਪ੍ਰਮਾਤਮਾ ਨੇ ਉਹ ਪੂਰੀ ਕਰ ਦਿੱਤੀ ਜੀ। ਮੇਰੇ ਸਾਰੇ ਕਜ਼ਨ ਹੁਣ ਇੱਥੇ ਨੇ ਤੇ ਸਾਡੀ ਹਾਫ ਫੈਮਿਲੀ ਇੱਥੇ ਹਾਫ ਉੱਥੇ ਆ। ਜੋ ਸੁਪਨਾ ਸੋਚਿਆ ਸੀ ਉਹ ਸਾਰਾ ਪੂਰਾ ਹੋ ਗਿਆ ਸੀ। ਚਲੋ ਬਹੁਤ ਹੀ ਵਧੀਆ, ਤਾਂ ਚੰਗੀ ਗੱਲ ਹੈ ਨਾ। ਸੁਪਨੇ ਹੀ ਤਾਂ ਸਾਕਾਰ ਹੋਣੇ ਚਾਹੀਦੇ ਨੇ। ਸਭ ਤੋਂ ਖਤਰਨਾਕ ਹੁੰਦਾ ਸੁਪਨਿਆਂ ਦਾ ਮਰ ਜਾਣਾ। ਪਰ ਜੇਕਰ ਤੁਹਾਡੇ ਸੁਪਨੇ ਜਿਉਂਦੇ ਆ ਤਾਂ ਹਰ ਇੱਕ ਚੀਜ਼ ਤੁਹਾਡੀ ਲਾਈਫ ਦੇ ਵਿੱਚ ਤੁਸੀਂ ਪਾ ਲੈਂਦੇ ਹੋ ਉਸ ਚੀਜ਼ ਨੂੰ ਨਾ। ਤੇ ਬਾਬਾ ਜੀ ਤੁਸੀਂ ਦੱਸੋ ਤੁਸੀਂ ਕਿੰਨਾ ਪੜ੍ਹੇ ਹੋ ਫਿਰ ਸਰਾਬਾ ਨਗਰ 'ਚ? ਮੇਰਾ ਪਿੰਡ ਸਰਾਬਾ ਭੈਣ ਲੁਧਿਆਣਾ ਜ਼ਿਲ੍ਹੇ ਤੋਂ 20-22 ਕਿਲੋਮੀਟਰ ਦੀ ਦੂਰੀ ਤੇ ਆ। ਜਿਵੇਂ ਪਹਿਲਾਂ ਵੀ ਦੱਸਿਆ ਵੀ ਕਰਤਾਰ ਸਿੰਘ ਸਰਾਬਾ ਜਾਂ ਨੀਰਾ ਸਰਾਬਾ ਵੀ ਕਿਹਾ ਜਾਂਦਾ।
ਤੇ ਮੈਂ ਮੁੱਢਲੀ ਜਿਹੜੀ ਐਜੂਕੇਸ਼ਨ ਸੀ ਉਹ ਪਿੰਡ ਦੇ ਸਕੂਲ ਚੋਂ ਹੀ, ਜਿੱਥੇ ਕਰਤਾਰ ਸਿੰਘ ਸਰਾਭਾ ਨੇ ਕੀਤੀ +2। ਉਹ ਪਹਿਲਾਂ ਸਾਡਾ ਸਕੂਲ 5th ਤੱਕ ਸੀ, ਫਿਰ +2 ਤੱਕ ਹੋ ਗਿਆ। ਉਸ ਤੋਂ ਬਾਅਦ ਮੈਂ ਜੀ ਗ੍ਰੈਜੂਏਸ਼ਨ ਗੁਰੂ ਸਾਹਿਬ ਸਿਧਾਰਥ ਤੋਂ ਕੀਤੀ। ਉਸ ਤੋਂ ਬਾਅਦ ਜੀ ਮੈਂ MA ਖਾਲਸਾ ਕਾਲਜ ਫॉर ਵੂਮਨ ਸਿਵਲ ਲਾਈਨਸ। ਕਿਹੜੇ ਸਬਜੈਕਟ ਚ ਕੀਤੀ? ਪੰਜਾਬੀ ਚ ਜੀ। ਓ ਵਾਓ, ਤਾਦੀ ਜੋੜੀ ਬਣੀ ਆ ਨਾ ਜੀ। ਰੱਬ ਵੀ ਉੱਪਰੋਂ ਦੇਖ ਕੇ ਜੋੜੀਆਂ ਮਿਲਾਉਂਦਾ, ਕਹਿੰਦੇ ਚਿੱਟੇ ਚੌਲ ਜਿਨ੍ਹਾਂ ਨੇ ਪੁੰਨ ਕੀਤੇ ਰੱਬ ਨੇ ਬਣਾਈਆਂ ਜੋੜੀਆਂ। ਸੋ ਇੱਕ ਟੇਸਟ ਮਿਲ ਗਿਆ ਤੁਹਾਡਾ ਨਾ ਆਪਸ ਵਿੱਚ, ਬਹੁਤ ਹੀ ਵਧੀਆ। ਚਲੋ ਜਦੋਂ ਟੇਸਟ ਮਿਲ ਜਾਂਦਾ ਤਾਂ ਉਹ ਜਿਹੜਾ ਰਿਸ਼ਤਾ ਉਹਨੂੰ ਦੂਰ ਤੱਕ ਲੈ ਕੇ ਜਾਣਾ ਫਿਰ ਪਰਪੱਕ ਹੋ ਜਾਂਦਾ, ਉੱਥੇ ਉਹ ਬਣ ਜਾਂਦੀ ਆ ਚੀਜ਼, ਹੈ ਨਾ। ਵੈਰੀ ਨਾਈਸ। ਤੇ ਤੁਸੀਂ ਵੀ ਕਨਸੈਂਟ ਦਿੱਤਾ ਸੀ ਭਾਜੀ ਨੂੰ ਕਿ ਚਲੋ ਬਾਹਰ ਚੱਲਦੇ ਆ ਆਸਟ੍ਰੇਲੀਆ? ਹਾਂਜੀ, ਉਸ ਤੋਂ ਬਾਅਦ ਜੀ ਮੈਂ MPhil ਕੀਤੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ, ਤੇ ਮੈਂ B.Ed ਵੀ ਕਰ ਲਈ ਸੀ। ਅੱਛਾ ਜੀ। ਤੇ ਉਸ ਟਾਈਮ ਹੀ ਮੈਨੂੰ ਜਿੱਦਾਂ ਮਤਲਬ ਕੁਝ ਬਣ ਨਹੀਂ ਸੀ ਰਿਹਾ ਜੀ ਉੱਥੇ। ਮੈਂ ਵੀ ਕਾਲਜ 'ਚ ਪੜ੍ਹਾਉਂਦੀ ਸੀ, ਗੰਗਾਗਿਰੀ ਜਨਤਾ ਕਾਲਜ ਰਾਏਕੋਟ, ਤੇ ਮਾਸਟਰ ਦੀ ਕਲਾਸਿਸ ਨੂੰ ਪੜ੍ਹਾਉਂਦੀ ਸੀ। ਅੱਛਾ। ਪਰ ਜਿੱਦਾਂ ਇੱਕ ਪ੍ਰਾਈਵੇਟ ਜੌਬ ਹਨਾ, ਉਹ ਸਾਰੀ ਲਾਈਫ ਤੇ ਨਹੀਂ ਹੁੰਦੀ, ਤੇ ਸਕੋਪ ਦਿਖਦਾ ਨਹੀਂ ਸੀ। 2-3 ਸਾਲ ਹੋ ਗਏ ਸੀਗੇ ਵੀ ਉਹੀ ਐਡ ਹੌਕ ਤੇ ਐਵਰੀ ਈਅਰ ਹਨਾ। ਤੇ ਫਿਰ ਮੈਂ ਉਦਾਂ ਹੀ ਤੁਰਦੇ ਫਿਰਦੇ ਜਿੱਦਾਂ ਆਈਲੈਟਸ ਕਰ ਲਿਆ ਜੀ। ਮਤਲਬ ਘਰ ਦੇ ਮੁੰਡਾ ਲੱਭਦੇ ਸੀ, ਉਹ ਮੇਰਾ ਮਿਲਦਾ ਨਹੀਂ ਸੀਗਾ ਹਨਾ, ਵੀ ਜਿੱਦਾਂ ਐਵੇਂ ਵੀ ਚਾਹੁੰਦੇ ਸੀ ਪੜ੍ਹਿਆ ਲਿਖਿਆ ਹੋਵੇ, ਜੌਬ ਵੀ ਹੋਵੇ, ਜੌਬ ਵੀ ਨਹੀਂ ਸੀ ਮਿਲਦੀ ਉੱਥੇ ਉਸ ਟਾਈਮ ਜੀ। ਤੇ ਜਿੱਦਾਂ ਮੈਨੂੰ ਨਹੀਂ ਸੀ ਮਿਲਦੀ, ਏਦਾਂ ਕੋਈ ਐਵੇਂ ਨਹੀਂ ਸੀ ਮਿਲਦੀ ਹਨਾ। ਤਾਂ ਸਾਡਾ ਵਿਆਹ ਟਿਪੀਕਲ ਅਰੇਂਜ ਮੈਰਿਜ ਆ ਜੀ। ਅੱਛਾ। ਤੇ ਫਿਰ ਏਦਾਂ ਹੀ ਬਸ ਮੈਂ ਆਈਲੈਟਸ ਕਰ ਲਿਆ। ਪਾਪਾ ਨੂੰ ਸ਼ੌਂਕ ਸੀ ਕਿ ਇੰਨਾ ਤੈਨੂੰ ਪੜ੍ਹਾਇਆ ਲਿਖਾਇਆ, ਜੌਬ ਨਹੀਂ ਮਿਲਦੀ, ਥੋੜਾ ਸੈਡ ਹੁੰਦੇ ਸੀਗੇ। ਤੇ ਫਿਰ ਕਹਿੰਦੇ ਹੁੰਦੇ, ਸਾਡੇ ਵੀ ਫੈਮਿਲੀ ਚੋਂ ਪਿੱਛੋਂ ਬੈਕਗ੍ਰਾਉਂਡ ਸਾਰੇ ਮਤਲਬ ਕਜ਼ਨਸ ਬਾਹਰ ਸੀਗੇ। ਫਿਰ ਮੈਨੂੰ ਇੰਨਾ ਨਹੀਂ ਸੀ ਬਾਹਰ ਆਉਣ ਦਾ ਹਨਾ, ਪਰ ਪਾਪਾ ਨੂੰ ਸੀ ਕਿ ਨਹੀਂ ਤੇਰਾ ਇੱਥੇ ਕੁਛ ਨਹੀਂ ਬਣਦਾ, ਹੁਣ ਤੂੰ ਮਤਲਬ ਬਾਹਰ ਹੀ ਦੇਖ ਲਿਆ, ਸਾਰੇ ਸੈੱਟ ਨੇ ਵਧੀਆ ਉੱਥੇ, ਇੰਨਾ ਪੜ੍ਹ ਲਿਖ ਕੇ ਤੇਰਾ ਕੁਛ ਨਹੀਂ ਹੋਇਆ ਤੇ ਅੱਗੇ ਵੀ ਮਤਲਬ। ਫਿਰ ਮੈਨੂੰ ਵੀ ਹੋ ਗਿਆ ਕਿ ਪਰ ਮੇਰਾ ਇੱਕ ਸ਼ੌਂਕ ਸੀ ਕਿ ਮੈਂ ਇੱਥੇ ਸਕੂਲ 'ਚ ਟੀਚਰ ਹੋਵਾਂ। ਤੇ ਐਨ ਟਾਈਮ ਜੀ ਜਦੋਂ ਹੀ ਸਾਡੀ ਫਿਰ ਅਸੀਂ ਆਈਲੈਟਸ ਦੇ ਮਤਲਬ ਫਾਈਲ ਲਗਾ ਦਿੱਤੀ, ਉਸੇ ਟਾਈਮ ਹੀ ਮੈਨੂੰ ਜੌਬ ਆਫਰ ਹੋ ਗਈ ਹੈ ਜੇ ਟੀਚਰ। ਅੱਛਾ। ਹਾਂਜੀ। ਤੇ ਫਿਰ ਮਤਲਬ ਮੇਰੇ ਜਿਹੜੇ ਸਰਟੀਫਿਕੇਟ ਸੀ ਉਹ ਸਾਰੇ ਅੰਬੈਸੀ, ਮਤਲਬ ਡਬਲ ਮਾਈਂਡ, ਇੱਕ ਸਕੋਪ ਸੀ, ਇੱਕ ਰਸਤਾ ਸੀ ਕਿ ਆਸਟ੍ਰੇਲੀਆ ਜਾਣ ਦਾ, ਇੱਕ ਸੀ ਕਿ ਟੀਚਰ ਹਨਾ। ਫਿਰ ਸਾਡੀ ਮਤਲਬ ਕੁਲਵਿੰਦਰ ਚਾਹੁੰਦੇ ਸੀ ਕਿ ਨਹੀਂ ਆਪਾਂ ਬਾਹਰ ਹੀ ਹਨਾ ਵੀ ਜਾਣਾ। ਤੇ ਫਿਰ ਇਸ ਕਰਕੇ ਹੁੰਦਾ ਮਨ 'ਚ ਕਈ ਵਾਰ ਖਿਆਲ ਆਉਂਦਾ, ਮੇਰੀਆਂ ਫਰੈਂਡ ਜੋ ਉੱਥੇ ਨੇ ਜਿਹੜੀਆਂ ਕਿ ਟੀਚਰ ਨੇ ਹਨਾ, ਮੇਰੀ ਗੱਲਬਾਤ ਹੁਣ ਵੀ ਹੁੰਦੀ ਰਹਿੰਦੀ ਆ ਉਹਨਾਂ ਨਾਲ। ਕਈ ਵਾਰੀ ਹੁੰਦਾ ਕਿ ਨਹੀਂ ਉੱਥੇ ਹੋਣਾ ਸੀ, ਵਧੀਆ ਹੋਣਾ ਸੀ। ਪਰ ਜਦੋਂ ਟੀਚਰ ਪ੍ਰੋਫੈਸ਼ਨ ਪਰਸਿਊ ਕੀਤਾ? ਹਾਂਜੀ, ਉਸ ਤੋਂ ਬਾਅਦ ਮੈਂ ਜਿੱਦਾਂ PR ਦੇ ਚੱਕਰਾਂ ਵਿੱਚ ਪੈ ਗਏ, ਮੈਂ ਇੱਥੇ ਡਿਪਲੋਮਾ ਕਮਿਊਨਿਟੀ ਵੈਲਫੇਅਰ ਕੀਤਾ। ਜਦੋਂ ਹੀ ਕੀਤਾ ਤੇ ਉਹ ਚੇਂਜ ਹੋ ਗਿਆ, ਜਿੱਦਾਂ ਵੀ PR ਦੀ ਲਿਸਟ ਤੋਂ ਬਾਹਰ ਚਲਾ ਗਿਆ। ਹਾਂਜੀ। ਫਿਰ ਮੈਂ ਹੌਸਪਿਟੈਲਿਟੀ ਕੀਤੀ ਇੱਥੇ। ਹਾਂਜੀ, ਉਹਦੇ ਵਿੱਚ ਐਜ ਏ ਮੈਨੇਜਰ ਫਿਰ ਸਾਡੀ PR ਹੋਈ। ਆਲਰਾਈਟ, ਠੀਕ ਹੈ। ਹੁਣ ਮੈਂ ਇਸੇ ਸਵਾਲ ਤੇ ਆਣਾ ਕਿ ਕਿੱਦਾਂ ਦਾ ਤੁਹਾਡਾ ਸਟਰਗਲ ਰਿਹਾ ਜਦੋਂ ਆਸਟ੍ਰੇਲੀਆ ਆ ਗਏ ਸੀਗੇ ਤੁਸੀਂ? ਕਿੰਨਾ ਕੁ ਸਟਰਗਲ ਜਿਹੜਾ ਸੀ, ਕਿੰਨਾ ਕੁ ਲੱਗਦਾ ਕਿ ਹਾਂ ਵੀ ਸੌਖੀ ਮਿਲ ਗਈ ਆ PR, ਜਾਂ ਸਟਰਗਲ ਜ਼ਿਆਦਾ ਕੀਤਾ ਤੁਸੀਂ? ਨਹੀਂ, ਸੌਖਾ ਤਾਂ ਹਰਜਿੰਦਰ ਜੀ ਨਹੀਂ ਸੀਗਾ। ਇੱਕ ਤਾਂ ਸਾਨੂੰ ਕੋਈ ਜਾਣਦਾ ਨਹੀਂ ਸੀ ਇੱਥੇ, ਸਾਡਾ ਕੋਈ ਪਹਿਲਾਂ ਹੈ ਨਹੀਂ ਸੀ। ਹਾਂਜੀ, ਇਹ ਸਾਰੇ ਕੋਈ ਵੀ ਆ ਕਪਲ ਆਉਂਦਾ ਇੱਥੇ, ਕੁੜੀ ਜਾਂ ਮੁੰਡਾ ਕੋਈ ਵੀ ਆ, ਕੋਈ ਨਹੀਂ ਕਿਸੇ ਨੂੰ ਜਾਣਦਾ, ਸੇਮ। ਹਾਂਜੀ। ਤੇ ਈਵਨ ਕਿ ਸਾਨੂੰ ਕੋਈ 에ਅਰਪੋਰਟ ਤੋਂ ਲਿਆਉਣ ਵਾਲਾ ਨਹੀਂ ਸੀਗਾ। ਅੱਛਾ। ਹਾਂਜੀ। ਮੇਰੇ ਬ੍ਰਦਰ ਇਨ ਲਾਅ ਦਾ ਕੋਈ ਦੋਸਤ ਸੀਗਾ ਅੱਗੇ, ਉਹਨੇ ਸਾਨੂੰ ਦੱਸ ਦਿੱਤਾ ਸੀ ਕਿ ਉੱਥੋਂ ਬੱਸ ਮਿਲੇਗੀ ਤੇ ਤੁਸੀਂ ਸਾਡੇ ਕੋਲ ਇੱਥੇ ਪਹੁੰਚ ਜਾਓ। ਬਟ ਇੰਨੇ ਕੁ ਲੱਕੀ ਸੀਗੇ ਕਿ ਉਹਨਾਂ ਨੇ ਸਾਡੇ ਵਾਸਤੇ ਇੱਕ ਘਰ ਲੱਭ ਕੇ ਰੱਖਿਆ ਹੋਇਆ ਸੀਗਾ। ਅੱਛਾ ਜੀ। ਜਿੱਥੇ ਆਲਰੇਡੀ ਇੱਕ ਕਪਲ ਰਹਿੰਦਾ ਸੀਗਾ। ਓਕੇ। ਤੇ ਸਾਨੂੰ ਬਸ ਉਹਨਾਂ ਨਾਲ ਉਹਨਾਂ ਨੇ ਛੱਡ ਦਿੱਤਾ ਸੀਗਾ। ਤੇ ਅਸੀਂ ਮਤਲਬ ਕਿਸਮਤ ਵਾਲੇ ਸਮਝਦੇ ਹਾਂ ਕਿ ਉਹ ਮੁੰਡਾ ਤੇ ਕੁੜੀ ਸੀਗੀ, ਇੱਕ ਮੁੰਡਾ ਦੋਸਤ ਸੀਗਾ ਉਹਨਾਂ ਦਾ ਰਿੱਕੀ, ਤੇ ਉਹ ਬੜੇ ਵਧੀਆ ਇਨਸਾਨ ਸੀਗੇ ਜਿਨ੍ਹਾਂ ਨੇ ਸਾਨੂੰ ਬਹੁਤ ਸੋਹਣਾ ਗਾਈਡ ਕੀਤਾ। ਉਹਨਾਂ ਦਾ ਅਸੀਂ ਹਮੇਸ਼ਾ ਥੈਂਕਸ ਕਰਦੇ ਹਾਂ। ਤੇ ਬਸ ਫਿਰ ਉੱਥੇ ਆ ਗਏ ਜੀ, ਆਉਂਦੀ ਫਿਰ ਉਹੀ ਸੰਘਰਸ਼ ਸ਼ੁਰੂ ਹੋ ਗਿਆ ਜੀ। ਕਿਸ ਤਰੀਕੇ ਦਾ ਸੰਘਰਸ਼ ਸੀਗਾ? ਸੰਘਰਸ਼ ਜੀ ਸਭ ਤੋਂ ਪਹਿਲਾਂ ਤਾਂ ਜਿਵੇਂ ਉਦਾਂ ਹੀ ਹੁੰਦਾ ਕਿ ਦੇਖੋ ਸਾਨੂੰ ਘਰ-ਬਾਰ ਦੀ ਕੋਈ ਪ੍ਰੋਬਲਮ ਨਹੀਂ ਆਈ ਹਨਾ, ਉਹਨਾਂ ਨੇ ਲੈ ਰੱਖਿਆ ਸੀਗਾ। ਮੇਨ ਸੀਗਾ ਉਹੀ ਕਿ ਜੌਬ ਦੇ ਵਿੱਚ ਸੀਗਾ ਸਾਨੂੰ ਮੋਸਟਲੀ ਦੋ ਹੀ ਚੀਜ਼ਾਂ ਜਿਵੇਂ ਕਿ ਉਸ ਟਾਈਮ ਪਾਉਂਦੇ ਸੀਗੇ ਮਾਈਂਡ 'ਚ ਕਿ ਜੌਬ ਲੱਭਣੀ ਹੈ, ਜਾਂ ਕਲੀਨਿਕ ਲੱਭ ਲਓ ਜਾਂ ਡਿਸ਼ ਵਾਸ਼ਿੰਗ, ਬਸ ਇਹੀ ਚੀਜ਼ ਸੀਗੀ। ਤੇ ਫਿਰ ਅਸੀਂ 5-4 ਦਿਨ, ਕਿਉਂਕਿ ਆਉਂਦੇ ਸਾਰ ਇੱਕਦਮ ਕਿਸੇ ਚੰਗੀ ਜੌਬ ਨੂੰ ਹੱਥ ਵੀ ਨਹੀਂ ਪੈਂਦਾ, ਫਿਰ ਇਹ ਇੱਕ ਜਿਹੜਾ ਹੈਗਾ ਸਟਲ ਤਰੀਕਾ ਹੈਗਾ ਵੀ ਆਪਾਂ। ਹਾਂਜੀ ਬਿਲਕੁਲ। ਅਸਲ 'ਚ ਉਸ ਟਾਈਮ ਇਹ ਚੀਜ਼ ਹੀ ਬਣੀ ਹੋਈ ਸੀ ਕਿ ਆਹ ਜੌਬਾਂ ਦੋ ਲੱਭੋ ਬਸ। ਹਾਂਜੀ। 2008 'ਚ ਆਏ ਤੁਸੀਂ? 2008 ਮਈ 'ਚ। 2008 ਮਈ 'ਚ ਮੈਂ ਇੱਕ ਦੋ ਕਪਲ ਤੋਂ ਸੁਣਿਆ ਕਿ 2008 ਦੇ ਵਿੱਚ ਥੋੜਾ ਜੌਬਸ ਦਾ ਜਿਹੜਾ ਸੀ ਉਹ ਬਹੁਤ ਜ਼ਿਆਦਾ ਹਾਰਡ ਸੀ, ਜੌਬਸ ਮਿਲਦੀਆਂ ਘੱਟ ਸੀ ਉਸ ਸਮੇਂ ਜਦੋਂ ਜਿਹੜੇ ਸਮੇਂ ਤੁਸੀਂ ਆਏ। ਜੀ ਬਿਲਕੁਲ। ਫਿਰ ਉਹ ਸਟਰਗਲ ਕਰਨਾ ਪੈਂਦਾ ਸੀ ਜੌਬ ਲਈ। ਹਾਂਜੀ ਬਿਲਕੁਲ ਬਿਲਕੁਲ।
ਮੈਨੂੰ ਯਾਦ ਆਉਂਦਾ ਹੁਣ ਵੀ ਅਸੀਂ ਕਈ ਵਾਰ ਯਾਦ ਕਰਦੇ ਹੁੰਦੇ ਹਾਂ ਜੀ, ਸਾਨੂੰ ਕਿਸੇ ਨੇ ਦੱਸਿਆ ਕਿ ਤੁਸੀਂ ਆਪਦੇ ਰਿਜ਼ਿਊਮ ਬਣਾ ਲਓ ਤੇ ਸਾਡੇ ਇੱਕ ਸ਼ਾਪਿੰਗ ਸੈਂਟਰ ਹੈਗਾ ਹਾਰਬਰ ਟਾਊਨ, ਅੱਛਾ ਜੀ, ਉੱਥੇ ਬਹੁਤ ਸਾਰੇ ਰੈਸਟੋਰੈਂਟ ਨੇ। ਸਾਨੂੰ ਕਹਿੰਦੇ ਤੁਸੀਂ ਉੱਥੇ ਜਾਓ ਰੈਸਟੋਰੈਂਟ ਤੇ ਜਾ ਕੇ ਤੁਸੀਂ ਜੌਬ ਅਪਲਾਈ ਕਰੋ। ਤੇ ਅਸੀਂ ਹੁਣ ਰਿਜ਼ਿਊਮ ਬਣਾ ਲਏ ਜੀ, ਮੈਂ ਬਣਾ ਲਿਆ MA BEd ਤੇ ਟੀਚਰ ਐਕਸਪੀਰੀਅੰਸ, ਵਾਈਫ ਨੇ MA BEd MPhil ਟੀਚਰ ਐਕਸਪੀਰੀਅੰਸ। ਅਸੀਂ ਲੈ ਕੇ ਜੀ ਰਿਜ਼ਿਊਮ ਚਲੇ ਗਏ ਤੇ ਉੱਥੇ ਅਸੀਂ ਹੁਣ ਰੈਸਟੋਰੈਂਟ ਜਾਏ, ਮੈਂ ਗਿੰਨੂ ਨੂੰ ਕਹਾਂ ਗਿੰਨੂ ਤੂੰ ਜਾ ਗੱਲ ਕਰ ਤੇ ਉਹੀ ਗੱਲ ਆ ਕਿ ਵੀ ਆਰ ਲੁਕਿੰਗ ਫॉर ਜੌਬ। ਹਾਂਜੀ, ਵੀ ਆਰ ਲੁਕਿੰਗ ਫॉर ਜੌਬ। ਉਹ ਕਹਿੰਦੇ ਉਹ ਸਾਰੇ ਰਿਜ਼ਿਊਮ ਪੜ੍ਹਨ, ਉਹ ਕਹਿੰਦੇ ਵਿਚ ਕਾਈਂਡ ਆਫ ਜੌਬ ਯੂ ਲੁਕਿੰਗ ਫॉर ਜੀ, ਡਿਸ਼ ਵਾਸ਼ਿੰਗ ਤੇ ਓਕੇ। ਉਹ ਕਹਿੰਦੇ ਵੀ ਵਿਲ ਕਾਲ ਯੂ ਵੈਨ ਵੀ ਨੀਡ ਇਟ। ਅਸੀਂ 2 ਤੇ ਗਏ, ਜਦੋਂ ਅਸੀਂ ਤੀਜੇ ਰੈਸਟੋਰੈਂਟ ਤੇ ਗਏ ਉਹਨੂੰ ਫੜਾਇਆ ਸੀ, ਜਦੋਂ ਵਾਪਸ ਮੁੜਨ ਲੱਗੇ ਉਹ ਮੈਨੇਜਰ ਨੇ ਕੀਤਾ ਤੇ ਬੈਨ ਚ ਮਾਰਿਆ। ਉਹ ਅਸੀਂ ਦੋਵਾਂ ਨੇ ਦੇਖ ਲਿਆ ਤੇ ਫਿਰ ਅਸੀਂ ਤੁਰੇ ਜਾ ਰਹੇ। ਮੈਂ ਪਿੱਛੇ ਦੇਖਿਆ ਜਾ ਕੇ ਜਦੋਂ ਕਿ ਨੂੰ ਇਹ ਰੋਈ ਜਾ ਰਹੀ ਆ ਤੇ ਇਹਦੀ ਅੱਖਾਂ ਚ ਹੰਝੂ। ਤੇ ਫਿਰ ਮੈਂ ਉੱਥੇ ਬਿਠਾ ਕੇ ਥੋੜਾ ਇਹਨੂੰ ਰਿਲੈਕਸ ਕੀਤਾ ਤੇ ਫਿਰ ਮੈਂ ਮਾਈਂਡ ਸੋਚਿਆ, ਮੈਂ ਕਿ ਅੱਜ ਤੋਂ ਬਾਅਦ ਤੂੰ ਜੌਬ ਮੰਗਣ ਨਹੀਂ ਆਏਗੀ। ਫਿਰ ਅਸੀਂ ਘਰੇ ਚਲੇ ਗਏ ਜੀ। ਫਿਰ ਬਸ ਮੇਰਾ ਖਿਆਲ 2 ਵੀਕ ਅਸੀਂ ਕਿਤੇ ਨਹੀਂ ਗਏ। ਅੱਛਾ ਜੀ, ਕੋਈ ਜੌਬ ਮੰਗਣ ਨਹੀਂ ਗਿਆ ਜੀ। ਫਿਰ ਉਹ ਲੱਕੀ ਸੀਗੇ, ਉਹ ਮੁੰਡਿਆਂ ਨੇ ਗਾਈਡ ਕੀਤਾ, ਉਹਨਾਂ ਦਾ ਲਾਇਸੈਂਸ ਬਣ ਗਿਆ ਸੀਗਾ ਤੇ ਮੈਨੂੰ ਉਹਨਾਂ ਨੇ ਕਹਿੰਦੇ ਵੀ ਹੋਰ ਕੁਝ ਨਹੀਂ, ਟੈਕਸੀ ਦਾ ਲਾਇਸੈਂਸ ਬਣਵਾ ਲੈ। ਹਾਂਜੀ, ਬਟ ਆਈ ਵਾਸ ਸੋ ਲੱਕੀ ਕਿ ਮੈਂ ਛੇਤੀ ਉਹਨੂੰ ਟੈਸਟ ਕਲੀਅਰ ਕਰ ਲਿਆ। ਹਾਂਜੀ, ਬਟ ਟੈਕਸੀ ਦਾ ਜਦੋਂ ਲਾਇਸੈਂਸ ਬਣ ਗਿਆ, ਬਿਟਵੀਨ ਉਹ ਤੇ ਟੈਕਸੀ ਦੇ ਲਾਇਸੈਂਸ ਦੇ ਵਿੱਚ 2 ਵੀਕ ਦਾ ਗੈਪ ਸੀਗਾ। ਅੱਛਾ, ਬਟ ਪਿੰਡ ਤੋਂ ਡੈਡੀ ਹੋਰੀ ਕਿਉਂਕਿ ਬਿਜ਼ਨਸ ਖੇਤੀ ਸੀ, ਚਾਚਾ ਜੀ ਹੋਰੀ ਕੋਈ ਗੱਲ ਕਹਿੰਦੇ ਸੀ ਯਾਰ ਫਾਰਮ ਦੇ ਕੇ ਇੱਥੇ ਕੋਈ ਕੁਛ ਇਸ ਤਰ੍ਹਾਂ ਦਾ, ਕਿਉਂਕਿ ਉਹਨਾਂ ਨੂੰ ਆਏ ਸੀ ਕਿ ਬੜਾ ਈਜ਼ੀ ਆ ਤੇ ਬਟ ਫਿਰ ਉਹ ਵੀ ਐਕਸਪੀਰੀਅੰਸ ਕਰ ਲਈ। ਫਿਰ ਮੈਂ ਜੀ ਗਿੰਨੂ ਦਾ ਬ੍ਰਦਰ ਆ ਗਿਆ ਸੀਗਾ ਇੱਥੇ ਤੇ ਗਿੰਨੂ ਨੂੰ ਛੱਡ ਕੇ ਉੱਥੇ ਫਿਰ ਮੈਂ 10 ਵੀਕ ਮੇਰਾ ਫਾਰਮਾਂ ਦਾ ਐਕਸਪੀਰੀਅੰਸ ਰਿਹਾ। ਅੱਛਾ, ਹਾਂਜੀ, ਮੈਲਬਰਨ ਦੇ ਲਾਗੇ ਨਾਰਾਕੋਟ ਸ਼ਹਿਰ ਹੈ ਇੱਕ, ਅੱਛਾ, ਐਡੀਲੇਡ ਤੇ ਮੈਲਬਰਨ ਦੇ ਵਿੱਚ। ਠੀਕ ਹੈ, ਤੇ ਉੱਥੇ ਮੇਰੇ ਦੋਸਤ ਸੀਗੇ, ਉੱਥੇ ਫਿਰ ਮੈਂ 1 ਹਫ਼ਤਾ ਲਾ ਕੇ ਆਇਆ ਜੀ। ਓਕੇ, ਤੁਸੀਂ ਜਦੋਂ ਆਏ ਹੋ ਆਸਟ੍ਰੇਲੀਆ ਸਿੱਧਾ ਬ੍ਰਿਸਬਨ ਆਏ ਸੀ ਜਾਂ ਕਿਧਰੇ ਹੋਰ ਮੂਵ ਹੋਏ? ਅਸੀਂ ਉੱਤਰੇ ਬ੍ਰਿਸਬਨ ਸੀਗੇ ਬਟ ਰਹਿ ਗੋਲਡ ਕੋਸਟ ਸੀ। ਹਾਂਜੀ, ਸ਼ੁਰੂ ਤੋਂ ਉੱਥੇ ਹਾਂ ਜੀ। ਮਤਲਬ ਕਿ ਸ਼ੁਰੂ ਤੋਂ ਕੁਇਨਜ਼ਲੈਂਡ ਦੇ ਵਿੱਚ ਹੋ, ਕਿਧਰੇ ਹੋਰ ਸਟੇਟਸ ਨਹੀਂ ਗਏ? ਨਾ ਜੀ। ਅੱਛਾ, ਤੇ ਕੰਮ ਵੀ ਆਸ-ਪਾਸ ਹੀ ਕੀਤਾ? ਕੰਮ ਬਸ ਉਹੀ ਜੀ, ਮੈਂ ਹਫ਼ਤਾ ਉੱਥੇ ਲਾਇਆ ਸੀਗਾ। ਹਫ਼ਤਾ ਲਾ ਕੇ ਮੈਂ ਆ ਗਿਆ ਸੀ ਉੱਥੋਂ ਤੇ ਉਸ ਤੋਂ ਬਾਅਦ ਆ ਕੇ ਮੇਰਾ ਟੈਕਸੀ ਦਾ ਕਲੀਅਰ ਹੋ ਗਿਆ। ਉਦੋਂ ਟੈਕਸੀ ਦੇ ਹਾਲਾਤ ਸਹੀ ਸੀ, ਹੈ ਨਾ? ਉਦੋਂ ਪੈਸਾ ਵਧੀਆ, ਡਾਲਰ ਵਧੀਆ ਬਣਦੇ ਹੁੰਦੇ ਸੀ। ਚਲੋ ਉਦੋਂ ਦੇ ਜਿਨ੍ਹਾਂ ਨੇ ਟੈਕਸੀ ਚਲਾਈ, ਆਈ ਥਿੰਕ ਹੁਣ ਅੱਜ ਦੇ ਸਮੇਂ ਦੇ ਵਿੱਚ ਉਹ ਸੈਟਲ ਹੋ ਗਏ ਨੇ, ਉਹਨਾਂ ਨੇ ਘਰ-ਬਾਰ ਸਾਰੇ ਲੈ ਲਏ ਆ, PR ਵਗੈਰਾ ਸਾਰਾ ਕੁਝ ਹੈਗਾ। ਪਰ ਹੁਣ ਟੈਕਸੀ ਦਾ ਕੰਮ ਕਾਫੀ ਕਹਿੰਦੇ ਆ ਕਿ ਖਰਾਬ ਹੈ। ਹੁਣ ਥੋੜਾ ਜਿਹਾ ਆਇਆ ਜੀ, ਉਹ ਜਦੋਂ ਕੰਪੀਟੀਸ਼ਨ ਹੋ ਜਾਂਦਾ, ਜਿਵੇਂ ਕਿ ਹੁਣ ਪ੍ਰਾਈਵੇਟ ਜਿਹੜੀ ਉਬਰ ਆਈ ਹੈਗੀ, ਹੋਰ DD ਕਾਫੀ ਹੋ ਗਿਆ ਮੇਰਾ ਖਿਆਲ ਸ਼ਾਇਦ ਹੁਣ ਤਾਂ, ਤੇ ਉਹਦੇ ਕਰਕੇ ਥੋੜਾ ਜਿਹਾ ਉਹੀ ਜਿਹੜੇ ਕਸਟਮਰ ਨੇ ਡਿਵਾਈਡ ਹੋ ਗਏ ਜੀ, ਹਨਾ? ਉਹਦੇ ਕਰਕੇ ਥੋੜਾ ਫਰਕ ਪੈ ਗਿਆ। ਪਹਿਲਾਂ ਤਾਂ ਖੈਰ ਬਹੁਤ ਸੋਹਣਾ ਕੰਮ ਸੀ ਟੈਕਸੀ ਦਾ ਜੀ। ਅੱਛਾ ਬਾਜੀ, ਆਪਾਂ ਮੁੜਦੇ ਹਾਂ ਆਪਣੇ ਵੱਲ ਨੂੰ। ਤੁਸੀਂ ਆਸਟ੍ਰੇਲੀਆ ਆ ਕੇ ਕੰਮਕਾਰ ਕਰਨੇ ਸ਼ੁਰੂ ਕਰਤੇ। ਹੁਣ ਜਿਹੜਾ ਤੁਸੀਂ ਐਸ ਜਿਹੜੀ ਕਰੰਟ ਸਿਚੁਏਸ਼ਨ ਆ, ਹੁਣ ਕੀ ਕਰ ਰਹੇ ਹੋ? ਹੁਣ ਮੇਰੀ ਕੰਸਟਰਕਸ਼ਨ ਦੀ ਕੰਪਨੀ ਹੈ ਜੀ। ਅੱਛਾ, ਹਾਂਜੀ, ਅਫੋਰਡੇਬਲ ਬਿਲਡਿੰਗ ਐਂਡ ਮੇਨਟੇਨੈਂਸ ਸਰਵਿਸਿਜ਼। ਅੱਛਾ ਜੀ। ਤੇ ਪਹਿਲਾਂ ਮੈਲਬਰਨ ਸੀਗੀ ਤੇ 2015-16 ਤੋਂ ਅਸੀਂ ਇੱਥੇ ਲੈ ਕੇ ਆਏ। ਅੱਛਾ, ਹਾਂਜੀ, ਤੇ ਹੁਣ ਮੈਂ ਬ੍ਰਿਸਬਨ ਤੇ ਗੋਲਡ ਕੋਸਟ ਦੋਨੇ ਅਸੀਂ ਹਾਊਸ ਰੈਨੋਵੇਸ਼ਨਸ, ਹਾਂਜੀ, ਕਾਰਪੈਂਟਰੀ, ਟਾਈਲਸ, ਪੇਂਟ, ਐਵਰੀਥਿੰਗ। ਤੁਹਾਡੀ ਫੇਸਬੁੱਕ ਜੇਕਰ ਮੈਂ ਝਾਤ ਮਾਰੀ ਜਦੋਂ ਫੇਸਬੁੱਕ ਦੇ ਉੱਤੇ ਤੁਹਾਡੀ ਭੰਗੜੇ ਦੇ ਨਾਲ ਭਰੀ ਪਈ ਹੈ, ਬੱਚੇ ਭੰਗੜੇ ਪਾ ਰਹੇ ਨੇ, ਕੁੜੀਆਂ ਭੰਗੜਾ ਪਾ ਰਹੇ, ਤੁਸੀਂ ਭੰਗੜਾ ਸਿਖਾ ਰਹੇ, ਬਾਕੀ ਲੱਗ ਵੀ ਰਿਹਾ ਤਾਂ ਹੀ ਤੁਸੀਂ ਇੰਨੇ ਫਿੱਟ ਹੋ ਕਿਉਂਕਿ ਤੁਸੀਂ ਕਸਰਤ ਕਰਦੇ ਰਹਿੰਦੇ ਹੋ, ਭੰਗੜਾ ਸਿਖਾ ਕੇ, ਗਿੱਧਾ ਸਿਖਾ ਕੇ। ਸੋ ਉਹ ਕਦੋਂ ਸ਼ੁਰੂ ਕੀਤਾ ਤੇ ਕੀ ਨਾਂ ਹੈ ਤੁਹਾਡੇ ਅਕੈਡਮੀ ਦਾ ਤੇ ਕਿੱਦਾਂ ਚੱਲ ਰਿਹਾ ਸਾਰਾ ਵਰਤਾਰਾ ਹੀ ਦੱਸੋ। ਇਹ ਜਿਹੜੀ ਸ਼ੁਰੂ ਕਰਨ ਦੀ ਤੁਸੀਂ ਪੁੱਛਿਆ ਹੈਗਾ, ਅਸਲ 'ਚ ਪਹਿਲਾਂ ਜਦੋਂ ਅਸੀਂ ਆਏ ਸੀ ਉਦੋਂ ਹੀ ਥੋੜਾ ਚਾਅ ਹੈਗਾ ਸੀ ਵੀ ਇਹੀ ਕਰਨਾ ਤੇ ਅਸੀਂ 2008 ਦੇ ਵਿੱਚ ਇੱਕ ਟੀਮ ਬਣਾ ਲਈ ਸੀ ਭੰਗੜੇ ਦੀ, ਅਡਲਟ ਦੀ। ਅੱਛਾ ਜੀ। ਤੇ ਪਰ ਉਹ ਕਿਉਂਕਿ ਸਟੂਡੈਂਟ ਸੀਗੇ ਜ਼ਿਆਦਾਤਰ ਚੱਲ ਨਹੀਂ ਪਾਈ। ਉਸ ਤੋਂ ਬਾਅਦ ਫਿਰ ਕੰਮ 'ਚ ਹੋ ਗਿਆ, ਫਿਰ PRਾਂ ਦੇ ਸੰਘਰਸ਼, ਜਦੋਂ ਘਰ-ਬਾਰ ਲੈ ਕੇ ਸਾਰਾ ਲਾਈਫ ਥੋੜੀ ਸੈੱਟ ਹੋਈ, ਫਿਰ ਜਿਹੜਾ ਸਡਨਲੀ ਮੇਰੇ ਮਾਈਂਡ 'ਚ ਆਇਆ, ਮੈਂ ਤੁਹਾਨੂੰ ਟਰੂਲੀ ਦੱਸਾਂ, ਤੇ ਟੀਵੀ ਦੇ ਉੱਤੇ ਮੇਰੇ ਦੋਨੋਂ ਬੇਟੇ ਇੱਕ ਦਿਨ ਹਿਪ ਹੌਪ ਕਰ ਰਹੇ ਸੀਗੇ। ਅੱਛਾ। ਉਹ ਸਾਰਾ ਤੇ ਮੇਰੇ ਕੁਦਰਤੀ ਮਾਈਂਡ 'ਚ ਆਇਆ, ਮੈਂ ਕਿਹਾ ਯਾਰ ਵੀ ਆਪਾਂ ਉੱਥੇ ਨਾਲ ਹੀ ਅੱਜ ਵੀ ਜੁੜੇ ਹੋਏ ਆ। ਚਲੋ ਆਸਟ੍ਰੇਲੀਆ ਨੇ ਸਾਨੂੰ ਬਹੁਤ ਕੁਝ ਦਿੱਤਾ ਹੈ ਤੇ ਬਟ ਸਾਡਾ ਮਨ ਅੱਜ ਵੀ ਉੱਥੇ ਹੀ ਹੈ ਜੀ, ਆਪਣੇ ਸੱਭਿਆਚਾਰ ਦੇ ਨਾਲ ਜੁੜਿਆ ਹੋਇਆ। ਗਿੰਨੂ ਵੀ ਪੰਜਾਬੀ ਨਾਲ ਬਹੁਤ ਜੁੜੀ ਹੋਈ ਹੈ ਜੀ, ਹਨਾ? ਚਲੋ ਕੰਮ ਤੇ ਜੌਬ ਤੇ ਇੰਗਲਿਸ਼ ਬੋਲਣਾ ਉਹ ਡਿਫਰੈਂਟ ਸਟੋਰੀ ਆ, ਤੇ ਵੀ ਮੇਰਾ ਖਿਆਲ ਸ਼ਾਇਦ ਕਿਤੇ ਨਾ ਕਿਤੇ ਸਾਡਾ ਕਸੂਰ ਮੰਨਿਆ ਜਾਊਗਾ ਜੇ ਅਸੀਂ ਇਹਨਾਂ ਨੂੰ ਉਹ ਚੀਜ਼ ਨਾ ਦਿੱਤੀ। ਤੇ ਫਿਰ ਮੈਂ ਬੱਚਿਆਂ ਨੂੰ ਕਰਕੇ ਮੈਂ ਕਿਹਾ ਯਾਰ ਬੇ ਏਦਾਂ ਕਰਕੇ ਮੈਂ ਐਂ ਕਰਦਾ ਰਿਹਾਗਾ ਤੇ ਤੁਸੀਂ ਵੀ ਭੰਗੜਾ ਕਰੋ। ਮੈਂ ਬਹੁਤ ਕੋਸ਼ਿਸ਼ ਕੀਤੀ ਜੀ, ਉਹਨਾਂ ਨੇ ਇਗਨੋਰ ਕੀਤਾ। ਹਾਂਜੀ, ਫਿਰ ਮੈਂ ਸੋਚਿਆ, ਮੈਂ ਕਿਹਾ ਵੀ ਨਹੀਂ, ਫਿਰ ਗਿੰਨੂ ਵੀ ਕਹਿੰਦੀ ਵੀ ਕੋਈ ਨਾ ਕੋਈ ਪਲੇਟਫਾਰਮ ਹੋਣਾ ਚਾਹੀਦਾ ਜਿੱਥੇ
ਇਹ ਚਾਅ ਨਾਲ ਕਰ ਸਕਣ ਜੀ। ਹਾਂਜੀ, ਕਾਫੀ ਫੈਮਿਲੀਜ਼ ਮੈਨੂੰ ਕਹਿ ਰਹੀਆਂ ਸੀ। ਫਿਰ ਅਸੀਂ ਅਰਾਊਂਡ 3 ਸਾਲ ਪਹਿਲਾਂ ਜੀ, ਮੈਂ ਸਾਡੇ ਅੱਪਰ ਕੁਮਰਾ ਮੈਂ ਰਹਿ ਰਿਹਾ, ਉੱਥੇ ਕਮਿਊਨਿਟੀ ਸੈਂਟਰ ਦੇ ਵਿੱਚ ਅਸੀਂ ਅਕੈਡਮੀ ਸਟਾਰਟ ਕੀਤੀ। ਅਕੈਡਮੀ ਦਾ ਨਾਮ ਹੈਗਾ ਮਾਲਵਾ ਫੋਕ ਡਾਂਸ ਅਕੈਡਮੀ। ਹਾਂਜੀ, ਤੇ ਉੱਥੋਂ ਫਿਰ ਅਸੀਂ ਸਟਾਰਟ ਕਰਕੇ 2-2.5 ਸਾਲ ਹੋ ਗਏ ਜੀ। ਤੇ ਫਿਰ ਥੋੜਾ ਕੰਮ ਵੱਲ ਮੇਰਾ ਜ਼ਿਆਦਾ ਧਿਆਨ ਸੀਗਾ ਜੀ। ਅੱਛਾ ਜੀ। ਤੇ ਉਸ ਤੋਂ ਬਾਅਦ ਬੱਚੇ ਜਿਹੜਾ ਹੈਗਾ ਹੋਰ ਸਵਰਮਾਂ ਚ ਆਉਣ ਲੱਗ ਗਏ। ਫਿਰ ਉਹਨਾਂ ਨੇ ਡਿਮਾਂਡ ਕੀਤੀ ਕਿ ਸਾਡੇ ਵੀ ਇੱਥੇ ਹੋਣਾ ਚਾਹੀਦਾ। ਫਿਰ ਹੁਣ ਅਸੀਂ ਇੱਕ ਓਪਨ ਕੀਤੀ ਹੈ ਜੀ ਰੀਸੈਂਟਲੀ ਪਿੰਪਮਾ ਦੇ ਵਿੱਚ ਸਾਡੇ। ਹਾਂਜੀ, ਇੱਕ ਅਸੀਂ ਤੁਹਾਡੇ ਹੁਣ ਬ੍ਰਿਸਬਨ ਦੇ ਵਿੱਚੋਂ ਮੈਨੂੰ ਬਹੁਤ ਕਾਲਸ ਤੇ ਮੈਸੇਜ ਆਉਂਦੇ ਸੀਗੇ ਜੀ, ਤੇ ਕਾਫੀ ਦੋਸਤ ਮੇਰੇ ਗੁੱਸੇ ਵੀ ਹੋਏ, ਮੈਂ ਮਾਫੀ ਮੰਗਦਾ ਉਹਨਾਂ ਤੋਂ, ਤੇ ਕਿਉਂਕਿ ਕੰਮ 'ਚ ਇੰਨਾ ਬਿਜੀ ਸੀਗਾ ਜੀ। ਬਟ ਹੁਣ ਅਸੀਂ ਬ੍ਰਿਸਬਨ ਦੇ ਵਿੱਚ ਵੀ ਆ ਰਹੇ ਹਾਂ ਜੀ। ਅਸੀਂ ਤੁਹਾਡੇ ਫਸਟ ਜਿਹੜੀ ਕੀਤੀ ਹੈਗੀ ਕੈਲਮਵਿਲ ਦੇ ਵਿੱਚ ਅਸੀਂ ਓਪਨ ਕੀਤਾ ਹੈਗਾ ਜੀ। ਤੇ ਉਹਦਾ ਕੀ ਨਾਮ ਕੀ ਅਕੈਡਮੀ ਦਾ? ਮਾਲਵਾ ਫੋਕ ਡਾਂਸ ਅਕੈਡਮੀ। ਹਾਂਜੀ, ਸਾਡਾ ਫੇਸਬੁੱਕ ਤੇ ਪੇਜ ਵੀ ਹੈ ਮਾਲਵਾ ਫੋਕ ਡਾਂਸ ਅਕੈਡਮੀ, ਤੇ ਸਾਡੀ ਵੈਬਸਾਈਟ ਵੀ ਅਗਰ ਕੋਈ ਦੇਖਣਾ ਚਾਹੁੰਦਾ ਸਾਡੀ ਐਕਟੀਵਿਟੀਜ਼ www.mfda.com.au। ਤੁਸੀਂ ਕਿਹਾ ਕਿ ਤੁਸੀਂ ਪੰਜਾਬੀ ਕਲਚਰ ਦੇ ਨਾਲ ਕਾਫੀ ਜੁੜੇ ਹੋਏ ਹੋ, ਤੁਹਾਡੀ ਮਿਸਿਸ ਵੀ, ਤੁਸੀਂ ਵੀ ਕਿਤੇ ਦਾ ਸ਼ੌਕ ਰੱਖਦੇ ਹੋ? ਤੁਸੀਂ ਕਦੇ ਇਨੀਸ਼ੀਏਟਿਵ ਲਿਆ? ਮੈਂ ਜੀ ਸਕੂਲ ਲੈਵਲ ਤੇ ਪਾਇਆ, ਕਾਲਜ ਤੇ ਵੀ, ਪਰ ਉਸ ਤੋਂ ਬਾਅਦ ਨਹੀਂ। ਤੇ ਮੇਰਾ ਸਟੱਡੀ ਵੱਲ ਹੀ ਵੱਧ ਧਿਆਨ ਸੀਗਾ। ਠੀਕ ਹੈ, ਠੀਕ ਹੈ। ਤੇ ਭਾਜੀ ਤੁਸੀਂ ਫਿਰ ਇੱਥੇ ਜਦੋਂ ਭੰਗੜਾ ਕਿੱਦਾਂ ਸਿਖਾਉਂਦੇ ਹੋ, ਕੀ ਤੁਸੀਂ ਪੰਜਾਬੀ ਸਿਖਾਉਣ ਦਾ ਵੀ ਇਨੀਸ਼ੀਏਟਿਵ ਲੈਂਦੇ ਹੋ ਜਾਂ ਸਿਰਫ ਡਾਂਸਿੰਗ ਹੀ ਆ? ਦੇਖੋ ਜੀ, ਪੰਜਾਬੀ ਮੇਰੇ ਜਿਹੜਾ ਉੱਥੇ ਮਾਹੌਲ ਹੈ ਨਾ, ਅਸਲ 'ਚ ਜਿਹੜਾ ਮੈਂ ਥੋੜਾ ਜਿਹਾ ਹਰਜਨ ਜੀ ਦੱਸ ਦਿਆਂ ਵੀ ਮੇਰਾ ਏਮ ਇਕੱਲਾ ਭੰਗੜਾ ਸਿਖਾਉਣਾ ਨਹੀਂ, ਕਿਉਂਕਿ ਭੰਗੜੇ ਦੇ 30-35 ਐਕਸ਼ਨ ਨੇ, ਮੈਂ 30-35 ਕਲਾਸਾਂ ਦੇ ਵਿੱਚ ਸਿਖਾ ਸਕਦਾ ਬੱਚਿਆਂ ਨੂੰ, ਤੇ ਉਸ ਤੋਂ ਬਾਅਦ ਬੱਚੇ ਫਿਰ ਉਹੀ ਰੂਟੀਨ 'ਚ ਨੇ। ਮੇਰਾ ਜਿਹੜਾ ਅਕੈਡਮੀ ਦਾ ਏਮ ਆ ਉਹ ਹੈਗਾ ਬੱਚਿਆਂ ਨੂੰ ਸਾਡੇ ਕਲਚਰ ਦੇ ਨਾਲ ਜੋੜ ਕੇ ਰੱਖਣਾ, ਹੈਨਾ। ਉਹ ਬੜੇ ਹੋ ਕੇ ਡਾਕਟਰ ਬਣਦੇ ਨੇ, ਇੰਜੀਨੀਅਰ ਬਣਦੇ ਨੇ, ਇਹ ਸਾਰਾ ਪੇਰੈਂਟਸ ਨੇ ਸੋਚਿਆ, ਹੈਨਾ। ਮੇਰਾ ਸਿਰਫ ਇੰਨਾ ਹੀ ਫਰਜ਼ ਆ ਕਿ ਉਹਨਾਂ ਨੂੰ ਸਾਡਾ ਜੋ ਕਲਚਰ ਆ ਉਹਦੇ ਬਾਰੇ ਐਕਸਪਲੇਨ ਕਰਦਾ ਰਵਾਂ। ਤੇ ਦੂਸਰਾ ਜਿਹੜਾ ਹੈਗਾ ਸਾਡੇ ਪੰਜਾਬੀ ਦੀ ਜਿਹੜੀ ਹੈਗੀ ਆ, ਸਾਡਾ ਮਾਹੌਲ ਹੈ ਸਾਰਾ, ਉਹ ਸਾਰਾ ਪੰਜਾਬੀ ਦਾ ਹੁੰਦਾ। ਮੇਰੀ ਕਲਾਸ ਦੇ ਵਿੱਚ ਕੋਈ ਬੱਚਾ ਇੰਗਲਿਸ਼ ਨਹੀਂ ਬੋਲਦਾ, ਇਹ ਉਹਨਾਂ ਨੂੰ ਪਹਿਲਾਂ ਕਿਹਾ ਹੋਇਆ ਜੀ। ਉਹ ਸਾਰੇ ਪੰਜਾਬੀ ਬੋਲਦੇ ਨੇ। ਕਾਫੀ ਬੱਚੇ ਐਸੇ ਨੇ ਜਿਹੜੇ ਇੰਗਲਿਸ਼ ਹੀ ਬੋਲਦੇ ਸੀ ਪਹਿਲਾਂ, ਬਟ ਉਹ ਪੰਜਾਬੀ ਇੰਨਾ ਹੁਣ ਮਤਲਬ ਇੰਜੋਏ ਕਰਕੇ ਬੋਲਦੇ ਨੇ, ਫਨ ਲੈਂਦੇ ਨੇ। ਕਿਉਂਕਿ ਮੈਂ ਉਸ ਤੋਂ ਬਾਅਦ ਜੀ ਕਲਾਸ ਤੋਂ ਬਾਅਦ ਐਕਟੀਵਿਟੀਜ਼ ਕਰਾਉਣਾ ਬੱਚਿਆਂ ਨੂੰ, ਜਿਹਦੇ ਵਿੱਚ ਪੰਜਾਬੀ ਲਰਨ ਦੀਆਂ ਐਕਟੀਵਿਟੀਜ਼ ਹੁੰਦੀਆਂ ਨੇ ਆਲਮੋਸਟ, ਬਟ ਬੱਚਿਆਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਸਾਡੀ ਪੰਜਾਬੀ ਦੀ ਕਲਾਸ ਲਈ ਜਾ ਰਹੀ ਹੈ। ਵੈਰੀ ਨਾਈਸ। ਤੇ ਦੂਸਰਾ ਮੈਂ ਸਮਝਦਾ ਕਿ ਇੱਕ ਕੋਚ ਦਾ ਫਰਜ਼ ਬਣਦਾ ਕਿ ਬੱਚਿਆਂ ਦੇ ਵਿੱਚ, ਚਾਹੇ ਉਹ ਸਪੋਰਟਸ ਦਾ ਕੋਚ ਹੋਵੇ, ਚਾਹੇ ਉਹ ਕਲਚਰ ਦਾ ਕਿਸੇ ਦਾ ਵੀ ਹੋਵੇ, ਉਹਦਾ ਫਰਜ਼ ਬਣਦਾ ਕਿ ਬੱਚਿਆਂ ਦੇ ਵਿੱਚ ਕੌਨਫੀਡੈਂਸ, ਬੱਚਿਆਂ ਦੇ ਵਿੱਚ ਟੀਮ ਵਰਕ, ਬੱਚਿਆਂ 'ਚ ਅਨੁਸ਼ਾਸਨ ਦੀ ਭਾਵਨਾ, ਤੇ ਬੱਚਿਆਂ 'ਚ ਸਪੀਚ, ਲੀਡਰਸ਼ਿਪ, ਇਹ ਸਾਰੀਆਂ ਨਾਲ ਉਹਨੂੰ ਦਿੰਦਾ ਰਹੇ। ਤੇ ਉਹ ਸਾਰਾ ਕੁਝ ਸਾਡੇ ਕੋਲ ਚੱਲ ਰਿਹਾ ਜੀ। ਹਾਂ, ਮੈਂ ਪੇਰੈਂਟਸ ਨੂੰ ਹਮੇਸ਼ਾ ਕਹਿੰਦਾ ਕਿ ਇਹ ਨਾ ਸੋਚਿਓ ਕਿ ਬੱਚੇ ਭੰਗੜਾ ਸਿੱਖਿਆ ਬਾਹਰ, ਇਹ ਸਿੱਖ ਚੁੱਕੇ ਨੇ ਆਲਰੇਡੀ, ਜਿੰਨਾ ਕੁ ਵਿਆਹ ਤੇ ਪਾਉਣਾ ਹੈ ਸਿੱਖ ਚੁੱਕੇ ਨੇ, ਹਨਾ। ਬਟ ਸਾਡਾ ਫਰਜ਼ ਹੈ ਕਿ ਸਾਡੀਆਂ ਧੀਆਂ ਨੂੰ, ਸਾਡੇ ਬੱਚਿਆਂ ਨੂੰ ਇਸੇ ਤਰ੍ਹਾਂ ਨਾਲ ਲੈ ਕੇ ਬੜੇ, ਇਹਨਾਂ 'ਚ ਉਹ ਅੰਸ਼ ਹੋਣ, ਵੱਡੇ ਹੋ ਕੇ ਡਾਕਟਰ ਬਣ, ਕੁਝ ਵੀ ਬਣ, ਪਰ ਉਹ ਅੰਸ਼ ਇਹਨਾਂ 'ਚ ਹੋਣੇ ਚਾਹੀਦੇ। ਤੁਹਾਡੇ ਬੱਚੇ ਕਿੰਨੇ ਸਾਲਾਂ ਦੇ ਨੇ? ਬੇਟਾ ਜੀ ਸਾਡਾ ਛੋਟਾ ਹੈਗਾ 8 ਸਾਲ ਦਾ, ਵੱਡਾ ਹੈਗਾ 12 ਸਾਲ ਦਾ। ਅੱਛਾ, ਹੁਣ ਤੁਸੀਂ ਮੈਨੂੰ ਇਹ ਦੱਸੋ ਕਿ ਤੁਸੀਂ ਜਿਹੜਾ ਇੰਨਾ ਇਨੀਸ਼ੀਏਟਿਵ ਲਿਆ ਹੈ ਕਲਚਰ ਨੂੰ ਆਪਣੇ ਨੂੰ ਅੱਗੇ ਲੈ ਕੇ ਜਾਣ ਦਾ, ਤੁਸੀਂ ਆਪਣੀ ਐਫਰਟ ਕਰ ਰਹੇ ਹੋ, ਇੱਕ ਬਿਜ਼ੀ ਰੂਟੀਨ ਚੋਂ ਟਾਈਮ ਕੱਢ ਕੇ ਆਪਣੇ ਕਮਿਊਨਿਟੀ ਲਈ ਕੁਝ ਨਾ ਕੁਝ ਕਰ ਰਹੇ ਹੋ। ਤੁਸੀਂ ਆਪਣੇ ਬੱਚਿਆਂ ਨੂੰ ਦੇਖ ਕੇ ਕਦਮ ਚੁੱਕਿਆ ਕਿਉਂਕਿ ਤੁਹਾਨੂੰ ਲੱਗਿਆ ਕਿ ਉਹ ਵੈਸਟਰਨ ਕਲਚਰ ਦੇ ਵਿੱਚ ਜਾ ਰਹੇ ਨੇ, ਇਨ ਫਿਊਚਰ ਜਾ ਕੇ ਇਹਨਾਂ ਨੂੰ ਸ਼ਾਇਦ ਪਤਾ ਹੀ ਨਹੀਂ ਰਹੇਗਾ ਕਿ ਪੰਜਾਬੀ ਕੀ ਆ, ਪੰਜਾਬੀ ਕਲਚਰ ਕੀ ਆ, ਕਿਉਂਕਿ ਇੱਥੇ ਆਸਟ੍ਰੇਲੀਆ ਦੇ ਵਿੱਚ ਹਾਰਮਨੀ ਡੇ ਮਨਾਇਆ ਜਾਂਦਾ ਹੈ, ਜਿੱਥੇ ਸਾਰੇ ਬੱਚੇ ਆਪਣੇ ਡਰੈਸਸ ਪਾ ਕੇ, ਪਹਿਰਾਵਾ ਪਾ ਕੇ ਆਉਂਦੇ ਨੇ, ਹਨਾ। ਸੋ ਹੁਣ ਇਹ ਦੱਸੋ ਕਿ ਤੁਹਾਡੇ ਬੱਚੇ ਉਹ ਜਿਹੜਾ ਮੋਟਿਵ ਲੈ ਕੇ ਤੁਸੀਂ ਚੱਲੇ ਸੀਗੇ, ਉਹ ਸਫਲ ਹੋਇਆ? ਬਿਲਕੁਲ ਜੀ, 100% ਟੂ ਬੀ ਓਨੈਸਟ। ਅੱਛਾ। ਔਰ ਤੁਸੀਂ ਸਭ ਤੋਂ ਜਿਹੜੀ ਵੱਡੀ ਗੱਲ ਜੋ ਮੈਂ ਮਨ 'ਚ ਸੋਚੀ ਸੀਗੀ ਵੀ ਚਲੋ ਮੈਂ ਆਸਟ੍ਰੇਲੀਆ 'ਚ ਬੈਠਾ ਹੁਣ, ਬਟ ਜਿੱਦਾਂ ਦੀ ਸਹੂਲਤਾਂ 'ਚ ਲਾਈਫ ਇੱਥੇ ਜੋ ਰਹੇ ਅਸੀਂ ਬੈਕ ਉੱਥੇ ਨਹੀਂ ਜੋ ਸਕਦੇ ਹੁਣ, ਪਰ ਐਟਲੀਸਟ ਜਿਹੜੀ ਚੀਜ਼ ਨੂੰ ਮੈਂ ਮਿਸ ਕਰ ਰਿਹਾ ਉਹ ਤਾਂ ਇੱਥੇ ਕਰ ਸਕਦੇ ਹਾਂ ਅਸੀਂ। ਫਿਰ ਅਸੀਂ ਦੋਹਾਂ ਨੇ ਐਫਰਟ ਕੀਤਾ ਕਿ ਐਟਲੀਸਟ ਸਾਡੇ ਘਰ ਦਾ ਮਾਹੌਲ ਆ ਜਿਹੜਾ, ਸ਼ਾਮ ਨੂੰ ਜਦੋਂ ਅਸੀਂ ਘਰ ਹੋਈਏ, ਜਿਸ ਟਾਈਮ ਵੀ ਅਸੀਂ ਘਰ ਹੋਈਏ, ਇਹ ਹੋਵੇ ਕਿ ਅਸੀਂ ਪੰਜਾਬ 'ਚ ਬੈਠੇ ਹਾਂ। ਤੇ ਬੱਚੇ ਹੁਣ ਪਿਓਰ ਠੇਠ ਪੰਜਾਬੀ ਬੋਲਦੇ ਆ ਜੀ, ਮਤਲਬ ਇਦਾਂ ਦੇ ਵਰਡ ਬੋਲਦੇ ਆ ਜਿਹੜੇ ਅਸੀਂ ਵੀ ਕਈ ਵਾਰ ਹੈਰਾਨ ਹੋ ਜਾਂਦੇ ਆ। ਤੇ ਉਹਨਾਂ ਦਾ ਖਾਣਾ ਪੀਣਾ, ਉਹਨਾਂ ਦਾ ਪਹਿਰਾਵਾ, ਤੇ ਘਰ ਦੇ ਵਿੱਚ ਜੋ ਅਸੀਂ ਕੀਤਾ ਹੋਇਆ ਸੈਟਅਪ, ਸਾਰਾ ਉਹੀ ਪਿਓਰ ਪੰਜਾਬੀ ਵਾਲਾ। ਤੇ ਔਰ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਇਹ ਹੈ ਕਿ ਜੇ ਅੱਜ ਅਸੀਂ ਕਹਿ ਦਈਏ ਪੰਜਾਬ ਜਾਣਾ, ਸਾਡੇ ਨੂੰ ਪਹਿਲਾਂ ਉਹ ਤਿਆਰ ਨੇ। ਅੱਛਾ ਜੀ, ਬਹੁਤ ਹੀ ਵਧੀਆ। ਉਹ ਅੱਜ ਵੀ ਉਹੀ ਕਹਿੰਦੇ ਨੇ ਜਾ ਕੇ ਯਾਰ ਦਾਦੂ ਨਾਲ ਖੇਤੀ ਕਰਨੀ ਹੈ, ਅੱਛਾ ਜੀ, ਜਾ ਕੇ ਟਰੈਕਟਰ ਚਲਾਉਣਾ। ਅੱਛਾ, ਦੇ ਲਵ। ਓਕੇ, ਦੈਟਸ ਨਾਈਸ। ਅੱਛਾ ਜੀ, ਸਾਡੇ ਇੱਕ ਛੋਟਾ ਜਿਹਾ ਸਮਾਂ ਹੁਣ ਅਸੀਂ ਬ੍ਰੇਕ ਲਈ ਦਵਾਂਗੇ, ਆਪਾਂ ਫਿਰ ਤੋਂ ਵਾਪਸ ਆਉਣੇ ਆ। ਮੈਂ ਦਰਸ਼ਕਾਂ ਨੂੰ ਦੱਸ ਦਵਾਂ
ਸਮਾਂ ਚਲੇਗੀ ਜੀ ਇੱਕ ਛੋਟੀ ਜਿਹੀ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਜਲਦ ਵਾਪਸ ਆਵਾਂਗੇ। ਤੁਸੀਂ ਦੇਖਦੇ ਰਹੋ ਇੰਡੋਜ਼ ਟੀਵੀ ਆਸਟ੍ਰੇਲੀਆ। Singh Fabrications, the leading Brisbane light metal fabricators. We have over 25 years industry experience, specialising in steel balustrades, screens, stringers, columns, bollards, fences and gates. We offer quality hand welding and sheet metal fabrication services for residential, commercial and industrial projects. No job is too small or too big, and we offer a free measure and quote for your upcoming project. We tailor custom solutions to your needs. Singh Fabrications, a commitment to professional service and compelling value for money. Our work stands out from the rest. See for yourself at singhfab.com.au. ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ ਸਫਰ ਪ੍ਰੋਗਰਾਮ ਦੇ ਵਿੱਚ ਤੇ ਸਾਡੇ ਨਾਲ ਜੁੜੇ ਹੋਏ ਨੇ ਜੀ ਕੁਲਵਿੰਦਰ ਸਿੰਘ ਰੰਧਾਵਾ ਤੇ ਗੁਰਮੀਤ ਕੌਰ ਜੀ। ਗੱਲਾਂ ਬਾਤਾਂ ਦਾ ਸਿਲਸਿਲਾ ਵਧਾਉਂਦੇ ਆ ਜੀ ਫਿਰ ਤੋਂ। ਹਾਂਜੀ, ਆਪਾਂ ਗੱਲਾਂ ਬਾਤਾਂ ਕਰ ਰਹੇ ਸੀ ਕਿ ਤੁਸੀਂ ਜਿਹੜਾ ਲਾਈਫ ਦੇ ਵਿੱਚ ਇਨੀਸ਼ੀਏਟਿਵ ਲਿਆ ਕਿ ਕਲਚਰਲ ਐਕਟੀਵਿਟੀਜ਼ ਕਰਨੀਆਂ ਨੇ ਬੱਚਿਆਂ ਦੇ ਲਈ, ਉਹ ਜਿਹੜਾ ਲੈ ਕੇ ਚੱਲੇ ਸੀ ਏਮ ਤੁਹਾਡਾ ਸਫਲ ਹੋ ਗਿਆ ਹੈ ਨਾ। ਇਨ ਫਿਊਚਰ ਹੋਰ ਵੀ ਤੁਸੀਂ ਬ੍ਰਾਂਚਸ ਖੋਲਣੀਆਂ ਚਾਹੁੰਦੇ ਹੋ ਕਿਉਂਕਿ 2 ਬ੍ਰਾਂਚਸ ਆਲਰੇਡੀ ਤੁਸੀਂ ਕਹਿੰਦੇ ਹੋ ਕਿ ਖੁੱਲ ਚੁੱਕੀਆਂ ਨੇ ਹੈ ਨਾ, ਇੱਕ ਲੈ ਕੇ ਆ ਰਹੇ ਹੋ ਤੇ ਅੱਗੇ ਹੋਰ ਕਿੱਥੇ ਕਿੱਥੇ ਖੋਲੋਗੇ ਬ੍ਰਾਂਚਸ? ਅਸੀਂ ਹੁਣ ਬ੍ਰਿਸਬਨ ਵੱਲ ਆਏ ਆ ਜੀ। ਗੋਲਡ ਕੋਸਟ ਦੇ ਵਿੱਚ ਅਸੀਂ 2 ਬ੍ਰਾਂਚਸ ਸਾਡੇ ਜਿਹੜਾ ਹੈਗਾ ਵੀ ਇਸ ਤੋਂ ਵੱਧ ਨਹੀਂ ਅਸੀਂ ਸ਼ਾਇਦ ਉੱਥੇ ਕਰਾਂਗੇ। ਅੱਛਾ। ਹੁਣ ਅਸੀਂ ਤੁਹਾਡੇ ਸਾਊਥ ਬ੍ਰਿਸਬਨ ਤੇ ਨਾਰਥ ਬ੍ਰਿਸਬਨ ਦੇ ਵਿੱਚ ਲੈ ਕੇ ਆ ਰਹੇ ਹਾਂ ਜੀ ਜੀ। ਤੇ ਜਿੱਦਾਂ ਕਿ ਕੈਲਮਬੇਲ ਅਸੀਂ ਆਲਰੇਡੀ ਖੋਲ ਦਿੱਤੀ ਹੈਗੀ ਆ ਤੇ ਨਾਰਥ ਬ੍ਰਿਸਬਨ ਦੇ ਵਿੱਚ ਮੈਂ ਥੋੜੀ ਜਿਹੀ ਮੇਰੇ ਨਾਲ ਉਹ ਹੋਇਆ ਜੀ, ਜਿੱਦਾਂ ਕਹਿੰਦੇ ਆ ਕਿ ਮੈਂ ਕੱਲੀ ਤੇ ਮਲਾਜੇਦਾਰ ਵਾਲੇ ਆ ਤੇ ਉੱਥੋਂ ਦੇ ਹੁਣ ਜਿਹੜੇ ਦੋਸਤ ਜਿਹੜੇ ਸਵਰਬਾ ਚ ਰਹਿੰਦੇ ਆ ਉਹ ਸਾਰੇ ਹੁਣ ਜਿੱਦਾਂ ਗ੍ਰਿਫਨ ਦੇ ਵਿੱਚ ਨੇ, ਉਹ ਕਹਿੰਦੇ ਗ੍ਰਿਫਨ ਚ ਕਰੋ, ਮੈਂਗੋ ਹਿੱਲ ਵਾਲੇ ਕਹਿੰਦੇ ਮੈਂਗੋ ਹਿੱਲ ਚ ਕਰੋ, ਨਾਰਥ ਲੇਕ, ਕਲੰਗਰ ਤੇ ਮੈਂਗੋ ਹਿੱਲ ਤੇ ਖੈਰ ਮੈਂ ਨਹੀਂ ਕਰਾਂਗਾ ਕਿਉਂਕਿ ਉੱਥੇ ਆਲਰੇਡੀ ਮੁੰਡੇ ਚਲਾ ਰਹੇ ਨੇ ਹਨਾ। ਇੱਕੋ ਸਵਰਬ ਦੇ ਵਿੱਚ ਦੂਸਰੀ ਅਕੈਡਮੀ ਦੇਖ ਲਓ ਨਾ ਜਿਹੜਾ ਸਾਰਿਆਂ ਨੂੰ ਹਾਂਜੀ ਹਾਂ ਸਾਰਿਆਂ ਨੂੰ ਸਹੀ ਹੋ ਇਸ ਤਰ੍ਹਾਂ ਹਾਂ, ਕਿਉਂਕਿ ਜਿਹੜੇ ਸਵਰਬ ਚ ਆਲਰੇਡੀ ਅਕੈਡਮੀ ਚੱਲ ਰਹੀ ਹੈ ਉੱਥੇ ਦੁਬਾਰਾ ਚਲਾਉਣੀ ਮੇਰਾ ਖਿਆਲ ਮੂਰਖਤਾ ਹੀ ਹੋਏਗੀ ਹਨਾ, ਕਿਉਂਕਿ ਆਲਰੇਡੀ ਕੰਮ ਕਰ ਰਹੇ ਨੇ ਉਸ ਵਿਸ਼ੇ ਤੇ ਦੂਸਰਾ ਇਹ ਹੈਗਾ ਜੀ, ਮੈਂ ਥੋੜੀ ਜੀ ਤੁਹਾਡੇ ਚੈਨਲ ਦੇ ਜ਼ਰੀਏ ਕਹਿਣਾ ਚਾਹੁੰਦਾ ਵੀ ਅਗਰ ਮੈਂ ਇੱਕ 10 ਮੁੰਡਿਆਂ ਦੀ ਅਡਲਟ ਟੀਮ ਬਣਾਉਣੀ ਚਾਹੁੰਦਾ ਕਿਉਂਕਿ ਸਾਡੇ ਮੇਰੇ ਦੋਸਤ ਨੇ ਅਕੈਡਮੀ 'ਚ ਚਲਾ ਰਹੇ ਨੇ, ਜਿਵੇਂ ਨਿਊਜ਼ੀਲੈਂਡ ਦੇ ਵਿੱਚ, ਅਮਰੀਕਾ ਦੇ, ਕੈਨੇਡਾ ਦੇ ਵਿੱਚ ਚਲਾ ਰਹੇ ਨੇ। ਅਸੀਂ ਇੱਕ ਥੋੜੀ ਜਿਹੀ ਪਲੈਨਿੰਗ ਕਰ ਰਹੇ ਹਾਂ ਕਿ ਸਿਰਫ ਪੰਜਾਬੀ, ਜਿੱਦਾਂ ਆਪਾਂ ਕਾਲਜਾਂ ਦੇ ਯੂਥ ਫੈਸਟੀਵਲ ਨਹੀਂ ਹੁੰਦਾ ਸੀ, ਓਨਲੀ ਗਿੱਧਾ ਤੇ ਭੰਗੜਾ ਤੇ ਉਹ ਚੀਜ਼ ਪਹਿਲਾਂ ਆਪਦੀ ਕੰਟਰੀ 'ਚ ਤੁਸੀਂ ਕਰਵਾਓ ਟੀਮਸ, ਜਿਹੜੀ ਟੀਮ ਉੱਥੋਂ ਵਿਨ ਕਰੂਗੀ ਉਹ ਫਿਰ ਇੱਕ ਇੰਟਰਨੈਸ਼ਨਲ ਲੈਵਲ ਤੇ ਫੈਸਟੀਵਲ ਹੋਊਗਾ, ਚਾਹੇ ਉਹ ਕੈਨੇਡਾ ਵਾਲੇ ਕਰਾ ਲੈਣ ਚਾਹੇ ਆਪਾਂ ਆਸਟ੍ਰੇਲੀਆ ਵਾਲੇ ਕਰਾ ਲੈਣ, ਫਿਰ ਉੱਥੋਂ ਟੀਮਸ ਆਉਣ। ਤੁਸੀਂ ਦੇਖਿਓ ਨਾ ਯੂਥ ਫੈਸਟੀਵਲ ਤਾਂ ਕਰਵਾਈ ਜਾ ਰਹੇ ਨੇ, ਦੇਸੀ ਰੌਕਸ ਵੱਲੋਂ ਕਰਵਾਇਆ ਜਾ ਰਿਹਾ, ਤੁਸੀਂ ਕੀਤਾ ਉਹਦੇ ਵਿੱਚ? ਹਾਂਜੀ ਹਾਂ, ਮੈਂ ਉਹ 'ਚ ਮੇਰੀ ਗੱਲ ਹੋਈ ਸੀ ਮਨਮੋਹਨ, ਮੇਰੇ ਪਿੰਡ ਤੋਂ ਹੀ ਹੈ ਜੀ ਮਨਮੋਹਨ, ਹਾਂਜੀ ਤੇ ਉਹ ਮੇਰੀ ਗੱਲ ਹੋਈ ਸੀ ਬਟ ਉਹ ਕਹਿੰਦਾ ਜਿਹੜਾ ਕੰਪੀਟੀਸ਼ਨ ਆ ਉਹ 16+ ਨੇ ਜਿਹੜੇ ਉਹ ਕਰ ਸਕਦੇ ਹਾਂਜੀ, ਬਟ ਮੇਰੇ ਕੋਲੇ ਅਡਲਟਸ ਟੀਮ ਨਹੀਂ ਹੈਗੀ ਸੀ। ਹਾਂਜੀ, ਮੇਰੇ ਕੋਲ ਲੇਡੀਜ਼ ਦੀ ਹੈਗੀ ਆ ਬਟ ਉਹ ਸਾਰੀਆਂ ਬਿਜੀ ਸੀਗੀਆਂ। ਅੱਛਾ ਜੀ। ਹਾਂਜੀ, ਬਟ ਇਨ ਫਿਊਚਰ ਮੈਂ ਉਹੀ ਕਹਿਣਾ ਵੀ ਅਗਰ ਮੇਰੇ ਕੋਲੇ ਅਡਲਟਸ ਦੇ ਲੈ ਕੇ ਮੁੰਡੇ ਜਿੰਨੇ ਵੀ ਇੱਥੇ ਭੰਗੜੇ ਵਾਲੇ ਨਵੇਂ ਹੈਗੇ ਨੇ, ਕਿਉਂਕਿ ਮੇਰੇ ਕੋਲ ਪਲੇਟਫਾਰਮ ਹੈਗਾ, ਠੀਕ ਹੈ ਜੀ, ਤੇ ਕੋਚਿੰਗ ਦੀ ਉਹਨਾਂ ਨੂੰ ਕੋਈ ਉਹ ਨਹੀਂ ਹੈਗਾ, ਕੋਈ ਉਹਨਾਂ ਦੇ ਐਕਸਪੈਂਸਿਸ ਨਹੀਂ ਹੈਗੇ ਤੇ ਅਗਰ ਉਹ ਬਾਕੀ ਇਸ ਚੀਜ਼ ਨਾਲ ਜੁੜੇ ਰਹਿਣਾ ਚਾਹੁੰਦੇ ਨੇ, ਚਾਹੇ ਉਹ ਸਟੂਡੈਂਟ ਨੇ, ਤੇ ਫ੍ਰੀ ਆਫ ਕਾਸਟ ਮੈਂ ਇੱਕ ਟੀਮ ਬਣਾਉਣੀ ਚਾਹੁੰਦਾ ਜਿਹਨੂੰ ਹਾਂਜੀ ਇਟ ਵਿਲ ਬੀ ਫ੍ਰੀ ਆਫ ਕਾਸਟ। ਜਿਹੜੀ 10 ਮੁੰਡਿਆਂ ਦੀ ਟੀਮ ਮੈਂ ਬਣਾਉਣੀ ਆ ਉਹ ਸਭ ਕੁਝ ਫ੍ਰੀ ਆਫ ਕਾਸਟ ਹੋਊਗਾ ਤੇ ਉਹ ਤੁਸੀਂ ਉਹਨਾਂ ਤੋਂ ਵੀ ਨਹੀਂ ਲੈਂਦੇ, ਜਿਹੜੇ ਸਟੂਡੈਂਟਸ ਆਉਂਦੇ ਨੇ ਉਹਨਾਂ ਤੋਂ ਵੀ ਕੋਈ ਚਾਰਜ ਨਹੀਂ ਕਰਦੇ? ਮੈਂ ਨਾਮਾਂਤਰੀ ਕਰਦਾ ਜੀ ਹਾਂ, ਕਿਉਂਕਿ ਇਹ ਮੇਰਾ ਬਿਜ਼ਨਸ ਨਹੀਂ ਹੈ, ਇਹ ਮੇਰਾ ਪੈਸ਼ਨ ਹੈ। ਠੀਕ ਹੈ। ਹਾਂਜੀ, ਮੈਂ ਹੁਣ ਤੁਸੀਂ ਲਾ ਲਓ ਵੀ ਜੇ ਇਹਦੇ ਵਿੱਚ ਖਰਚੇ ਕੀ ਨੇ ਕਿ ਇੱਕ ਹਾਲ ਦਾ ਖਰਚਾ ਜੀ, ਟੀ-ਸ਼ਰਟਾਂ ਨੇ ਤੇ ਟੀ-ਸ਼ਰਟ ਕੀ ਹੈਗੀ ਕਿ ਮੈਂ ਉੱਥੋਂ ਮੈਨੂੰ 4-500 ਰੁਪਏ 'ਚ ਪੈਂਦੀ ਹੈ ਜੀ ਤੇ ਮੈਂ ਉਹ ਉੱਥੋਂ ਮੰਗਵਾ ਕੇ ਇੱਥੇ $10 ਮੈਂ ਉਹਦੇ ਲੈ ਲੈਂਦਾ ਕਿਉਂਕਿ ਉਹੀ ਮੈਂ ਇਹਦਾ ਕੋਈ ਬਿਜ਼ਨਸ ਨਹੀਂ ਜੀ। ਤੇ ਕਲਾਸਿਸ ਨੇ ਮੈਂ $10 ਸਿਰਫ ਕਲਾਸ ਦੇ ਲੈਂਦਾ ਜੀ।
ਹਾਂਜੀ ਤੇ ਪਲੱਸ ਉਹ ਕਿਉਂਕਿ ਉਹ ਵੀ ਅਕੈਡਮੀ ਦਾ ਇੰਸ਼ੋਰੈਂਸ ਹੋ ਗਿਆ ਜੀ, ਹਾਲ ਦੇ ਰੈਂਟ ਹੋ ਗਏ ਤੇ ਟਰੈਵਲਿੰਗ ਹੋ ਗਈ, ਉਹ ਚੀਜ਼ ਕਵਰ ਕਰਦਾ। ਉੱਦਾਂ ਮੇਰਾ ਕੋਈ ਬਿਜ਼ਨਸ ਨਹੀਂ ਹੈ ਜੀ। ਹਾਂਜੀ, ਪਰ ਇਹ ਚੀਜ਼ ਵੀ ਮੇਰਾ ਆਉਣ ਵਾਲਾ ਮੇਰੇ ਮਨ 'ਚ ਹੈਗੀ ਹੈ ਚੀਜ਼ ਕਿ ਮੈਂ ਇਹ ਸਭ ਕੁਝ ਫ੍ਰੀ 'ਚ ਕਰਾਂ। ਉਹਦੇ ਲਈ ਮੈਨੂੰ ਥੋੜੀ ਜੀ ਹਾਲੇ ਮੈਂ ਅਫੋਰਡ ਨਹੀਂ ਕਰ ਸਕਦਾ। ਟੀ-ਸ਼ਰਟਸ ਅਸੀਂ ਫ੍ਰੀ ਕਰਤੀ ਅੱਜ ਤੋਂ ਬਾਅਦ। ਹਾਂਜੀ ਟੀ-ਸ਼ਰਟਸ ਸਾਡੀਆਂ ਫ੍ਰੀ ਹੋਣਗੀਆਂ ਹੁਣ, ਤੇ ਉਸ ਤੋਂ ਬਾਅਦ ਨੈਕਸਟ ਸਟੈਪ ਹੋਏਗਾ, ਮੈਂ ਸੋਚ ਰਿਹਾ ਕਿ ਜਿਹੜੀਆਂ ਯੂਨੀਫਾਰਮ ਇੱਕ ਯੂਨੀਫਾਰਮ ਮੈਂ ਕਹਿਣਾ ਹੁੰਦਾ ਕਿ ਬੱਚੇ ਪੇਰੈਂਟਸ ਮੰਗਵਾ ਲੈਣ, ਜਿਹੜਾ ਕਿ ਅਰਾਊਂਡ $100-125 ਦਾ ਖਰਚਾ। ਤੇ ਉਸ ਤੋਂ ਬਾਅਦ ਮੈਂ ਪਲੈਨਿੰਗ ਕਰ ਰਿਹਾਗਾ ਕਿ ਜਿਹੜੀਆਂ ਯੂਨੀਫਾਰਮ ਵੀ ਕਿਉਂਕਿ ਇੱਕੋ ਯੂਨੀਫਾਰਮ ਨਾਲ ਬਾਰ-ਬਾਰ ਨਹੀਂ ਪਰਫਾਰਮ ਕੀਤਾ ਜਾਂਦਾ ਜੀ, ਹੈ ਨਾ, ਵੀ ਉਹ ਵੀ ਅਕੈਡਮੀ ਵੱਲੋਂ ਹੀ ਮੈਂ ਕਰਵਾ ਦਿਆ ਕਰਾਂ। ਮੈਨੂੰ 5-4 ਬੰਦਿਆਂ ਦੀ ਸਪੋਰਟ ਹੋਈ ਆ ਹੁਣ, ਜਿਹੜੇ ਰੈਡੀ ਨੇ ਮੈਨੂੰ ਇਸ ਚੀਜ਼ 'ਚ ਪੁਸ਼ ਅਪ ਕਰਨ ਨੂੰ। ਹਾਂਜੀ ਸਪਾਂਸਰ ਕਰਨ। ਹਾਂਜੀ ਤੇ ਉਹਦੇ ਲਈ ਕੀ ਹੋਊਗਾ ਕਿ ਉਹ ਅਕੈਡਮੀ ਦੀ ਸਾਰਾ ਸਮਾਨ ਹੋਇਆ ਕਰੇਗਾ। ਘਰੇ ਮੈਂ ਇੱਕ ਸ਼ੈੱਡ ਬਣਾ ਰਿਹਾ ਵੱਡਾ, ਜਿਹਦੇ ਵਿੱਚ ਸਾਰਾ ਭੰਗੜੇ ਦੀ ਸਟੱਫ ਹੋਏਗਾ। ਹਾਂਜੀ ਫਿਰ ਮੇਰਾ ਖਿਆਲ ਸ਼ਾਇਦ, ਕਿਉਂਕਿ ਮੈਨੂੰ ਲੱਗਦਾ ਜੀ ਜੇ ਆਪਾਂ ਇਹ ਚੀਜ਼ ਨੂੰ ਬਾਕੀ ਬਚਾਉਣਾ ਚਾਹੁੰਦੇ ਆ ਤਾਂ ਕਈ ਵਾਰ ਇਦਾਂ ਹੁੰਦਾ, ਪੇਰੈਂਟਸ ਕਈ ਦੇ ਹਾਲੇ ਕੰਮ ਕਾਰ ਨਹੀਂ ਹੈਗੇ, ਕਈ ਸਟੂਡੈਂਟ ਹੈਗੇ ਉਹ ਨਹੀਂ ਪੇ ਕਰ ਸਕਦੇ, ਪਰ ਉਹਨਾਂ ਦੇ ਬੱਚੇ ਚਾਹੁੰਦੇ ਨੇ ਕਿ ਅਸੀਂ ਇਹ ਸਿੱਖਣਾ ਜਾਂ ਨਾ ਆਪਦੇ ਬੱਚਿਆਂ ਨੂੰ ਕਰਾਉਣਾ, ਬਟ ਉਹ ਹਜੇ ਅਫੋਰਡ ਨਹੀਂ ਕਰ ਸਕਦੇ। ਬਟ ਉਹਨਾਂ ਨੂੰ ਮੇਰੇ ਲਈ ਆਲਵੇਰ ਖੁੱਲਾ ਸੱਦਾ ਹੁੰਦਾ ਕਿ ਅਗਰ ਤੁਸੀਂ ਨਹੀਂ ਕਰ ਸਕਦੇ ਤਾਂ ਕੋਈ ਗੱਲ ਨਹੀਂ, ਉਹਨਾਂ ਨੂੰ ਫ੍ਰੀ ਆਫ ਕਾਸਟ ਆਉਂਦੇ। ਸੋ ਕਿੱਦਾਂ ਦਿਨ ਕਿਹੜਾ ਰੱਖਦੇ ਹੋ ਫਿਰ ਕਲਾਸਿਸ ਲਈ? ਦਿਨ ਜੀ ਮੇਰਾ ਸਾਡਾ ਸੰਡੇ, ਕਿਉਂਕਿ ਮੇਰਾ ਮੰਡੇ ਟੂ ਫਰਾਈਡੇ ਕੰਮ ਹੁੰਦਾ ਜੀ। ਅੱਛਾ, ਕਿੰਨੇ ਘੰਟੇ ਦੀ ਕਲਾਸ ਹੁੰਦੀ ਹੈ ਜੀ? ਕਲਾਸ ਸਾਡੀ 1.5 ਘੰਟੇ ਦੀ ਹੁੰਦੀ ਹੈ ਜੀ, ਦੂਸਰੀਆਂ 1-1 ਘੰਟੇ ਦੀ ਹੁੰਦੀ ਹੈ। ਅੱਛਾ ਤੇ ਭਾਬੀ ਜੀ ਤੁਸੀਂ ਵੀ ਫਿਰ ਹੈਲਪ ਕਰਵਾਉਂਦੇ ਹੋ ਭਾਜੀ ਦੀ? ਹਾਂਜੀ ਮੈਂ ਫਿਰ ਗਿੱਧਾ ਵਗੈਰਾ ਕੁੜੀਆਂ ਨੂੰ ਟ੍ਰੇਨ ਕਰਦੇ ਹੋ? ਨਹੀਂ, ਟ੍ਰੇਨਿੰਗ ਤਾਂ ਇਹੀ ਦਿੰਦੇ ਕੁਲਵਿੰਦਰ ਹੀ। ਹਾਂਜੀ, ਇਹ ਸੈਟੀਸਫਾਈਡ ਨਹੀਂ ਹੁੰਦੇ ਜੀ ਹੋਰ ਕਿਸੇ ਨਾਲ ਵੀ। ਆਪਣੀ ਅਕੈਡਮੀ 'ਚ ਇਹਨਾਂ ਨੂੰ ਹੁੰਦਾ ਕਿ ਮਤਲਬ ਮੈਂ ਹੀ ਸਿਖਾਉਣਾ ਹੈ, ਤੇ ਫਿਰ ਮੈਂ ਵੈਸੇ ਹੈਲਪ ਕਰਦੀ ਹਾਂ, ਨਾਲ ਹੁੰਦੀ ਹਾਂ ਮੈਂ। ਹਾਂਜੀ, ਕਿਤੇ ਜਾਣਾ, ਜਦੋਂ ਪ੍ਰੋਗਰਾਮ ਤੇ ਜਾਣਾ, ਬੱਚੇ ਪਰਫਾਰਮ ਕਰਨ ਜਾਂਦੇ ਆ, ਫਿਰ ਮੈਂ ਨਾਲ ਹੁੰਦੀ ਹਾਂ ਹਮੇਸ਼ਾ। ਹਾਂਜੀ, ਅਡਲਟਸ ਕੁੜੀਆਂ ਵਗੈਰਾ ਆਉਂਦੀਆਂ? ਹਾਂਜੀ, ਅਡਲਟਸ ਕੁੜੀਆਂ ਸਾਡੇ ਕੋਲ ਟੀਮ ਸੀਗੀ ਜੀ। ਹੁਣ ਜਦੋਂ ਕੋਵਿਡ ਦਾ ਥੋੜਾ ਜਿਹਾ ਗੈਪ ਪੈ ਗਿਆ ਸੀਗਾ, ਉਦੋਂ ਸਾਰੇ ਬਿਜੀ ਹੋ ਗਏ, ਕਾਫੀ ਬੱਚੇ ਵੀ ਉਦੋਂ ਬਾਅਦ ਹਜੇ ਨਹੀਂ ਆਏ ਹੈਗੇ। ਤੇ ਬਟ ਸਾਡੇ ਕੋਲ ਅਡਲਟਸ ਦੀ ਲਾਸਟ ਈਅਰ ਟੀਮ ਸੀਗੀ ਬੜੀ ਵਧੀਆ, ਮੌਮਸ ਦੀ। ਮੈਂ ਇੱਕ ਗੱਲ ਇੱਥੇ ਪੁੱਛਣਾ ਚਾਹੁੰਦੀ, ਤੁਸੀਂ ਕਿਹਾ ਵੀ ਸਰਟੀਫਾਈਡ ਨਹੀਂ ਹੁੰਦੇ, ਤੁਸੀਂ ਗੋਲਡ ਕੋਸਟ ਦੇ ਫਿਰ 3-4 ਜਿਹੜੇ ਤੁਹਾਡੇ ਬ੍ਰਾਂਚਸ ਹੋਣਗੇ ਉੱਥੇ ਕਿੱਦਾਂ ਆਇਆ ਕਰੋਗੇ? ਮੈਂ ਨਹੀਂ ਆਉਣਾ, ਮੈਨੂੰ ਕੋਈ ਪ੍ਰੋਬਲਮ ਨਹੀਂ ਜੀ। ਉਹਦੇ ਲਈ ਕੀ ਹੈਗਾ ਕਿ ਮੈਨੂੰ ਸਿਰਫ ਮੇਰਾ ਕੰਮ, ਮੇਰੀ ਡਿਊਟੀ ਆ ਤੇ ਮੈਂ ਅਕੈਡਮੀਜ਼ ਦੇਖਦਾ, ਮੈਨੂੰ ਪਿੱਛੋਂ ਕੋਈ ਸਟ੍ਰੈਸ ਨਹੀਂ ਹੈਗਾ ਜੀ। ਇਹ ਉਸ ਮਤਲਬ ਜੇ ਆਪਾਂ ਕਹਿ ਦਈਏ ਜੇ ਕਿਨੂੰ ਬਹੁਤ ਘੱਟ ਅਕੈਡਮੀ 'ਚ ਆਉਂਦੀ ਆ, ਪਰ ਇਹਦੀ ਸਪੋਰਟ ਬਹੁਤ ਆ ਮੈਨੂੰ, ਕਿਉਂਕਿ ਜੀ ਮੈਨੂੰ ਨਹੀਂ ਪਤਾ ਬੱਚਿਆਂ ਦਾ ਕਦੋਂ ਖਾਣ ਪੀਣਾ ਹੈ ਨਾ, ਕਦੋਂ ਉਹਨਾਂ ਦੀ ਗਰੋਸਰੀ ਆਉਂਦੀ ਆ, ਕੀ ਉਹਨਾਂ ਦਾ ਕੱਪੜਾ ਲੀੜਾ ਕਦੋਂ ਆਉਂਦਾ, ਸਕੂਲ 'ਚ ਕੀ ਉਹਨਾਂ ਦੀ ਐਕਟੀਵਿਟੀਜ਼ ਨੇ, ਮੈਂ ਪਿੱਛੋਂ ਬਿਲਕੁਲ ਫ੍ਰੀ ਹਾਂ ਜੀ। ਹਾਂਜੀ, ਮੈਨੂੰ ਇਹ ਬਹੁਤ ਵੱਡੀ ਸਪੋਰਟ ਆ ਗਈ, ਮੈਂ ਤਾਂ ਹੀ ਜਾ ਸਕਦਾ, ਤਾਂ ਹੀ ਕੰਮ ਸਾਰਾ ਕਰ ਸਕਦਾ ਜੀ। ਮੈਂ ਹਮੇਸ਼ਾ ਕਹਿੰਦੀ ਹਾਂ ਜੀ, ਇੱਕ ਕਾਮਯਾਬ ਇਨਸਾਨ ਦੇ ਵਿੱਚ ਜਿਹੜਾ ਬੰਦਾ ਹੁੰਦਾ ਉਹਦੇ ਪਿੱਛੇ ਇੱਕ ਔਰਤ ਦਾ ਬਿਲਕੁਲ ਹੈ, ਬਿਲਕੁਲ ਹੈ। ਸ਼ਾਇਦ ਔਰਤਾਂ ਦੇ ਜਿਹੜੇ ਕੰਮ ਨੇ ਇਹ ਛੁਪੇ ਹੋਏ ਨੇ। ਹਾਂਜੀ, ਪਰ ਇਹ ਲੋਕਾਂ ਤੋਂ ਲੁਕੇ ਹੋਏ ਕੋਈ ਨਹੀਂ ਆ। ਕਿਸੇ ਨਾ ਕਿਸੇ ਤਰੀਕੇ ਨਾਲ ਪਿੱਛੇ ਜ਼ਰੂਰ ਚਲੇ ਜਾਣਗੇ, ਪਰ ਲੁਕੇ ਨਹੀਂ ਹੋਏ, ਕਿਉਂਕਿ ਇੱਕ ਔਰਤ ਦਾ ਜਿਹੜਾ ਕੰਮ ਕਰ ਰਿਹਾ ਉਹੀ ਸਮਝ ਸਕਦੀ ਕਿੱਦਾਂ ਬੱਚਿਆਂ ਤੋਂ ਲੈ ਕੇ ਉਹ ਸਾਰਾ ਮੈਨੇਜਮੈਂਟ ਕਰਦੀ ਆ ਨਾ। ਮੇਰਾ ਖਿਆਲ ਹੈ ਜੀ ਇਹ ਜੌਬ ਮੈਂ ਸਮਝਦਾ ਸਭ ਤੋਂ ਵੱਡੀ ਹੈ। ਇਹਨੂੰ ਅਸੀਂ ਕਈ ਵਾਰ ਆਪਾਂ ਈਜ਼ੀਲੀ ਲੈ ਜਾਂਦੇ ਹਾਂ ਕਿ ਯਾਰ ਹਨਾ ਬਸ ਬੱਚੇ ਨੇ ਰੋਟੀ ਪਾਉਣੀ, ਪਰ ਮੇਰਾ ਖਿਆਲ ਸ਼ਾਇਦ ਇਹਦੇ ਨਾਲੋਂ ਉਹ ਜ਼ਿਆਦਾ ਠੀਕ ਰਹਿੰਦਾਗਾ ਕਿ ਤੁਸੀਂ 7-8 ਘੰਟੇ ਕੰਮ ਕਰੋ, ਆਓ ਘਰ ਖਾਣਾ ਪੀਣਾ ਬਣਿਆ ਸਾਰਾ ਕੁਝ, ਪਰ ਆਈ ਥਿੰਕ ਬਹੁਤ ਹਾਰਡ ਜੌਬ ਹੈ ਜੀ। ਬੱਚਿਆਂ ਦੇ ਨਾਲ ਖੇਚਲ ਕਰਨੀ ਉੱਥੋਂ ਤਾਂ ਜ਼ਿਆਦਾ ਹੀ ਹਾਰਡ ਹੋ ਜਾਂਦੀ ਹੈ ਕਿ ਜਦੋਂ ਤੁਸੀਂ ਘਰ ਵੀ ਕਰਦੇ ਹੋ ਤੇ ਬਾਹਰ ਵੀ ਕੰਮ ਕਰਕੇ ਆਉਣੇ ਹੋ, ਲੇਡੀਜ਼ ਲਈ ਬਹੁਤ ਹਾਰਡ ਹੈ, ਮੈਂ ਪਰਸਨਲੀ ਸਮਝਦਾ। ਤੁਸੀਂ ਵੀ ਕਾਫੀ ਐਂਬੀਸ਼ੀਅਸ ਲੱਗਦੇ ਹੋ ਬਾਬਾ ਜੀ, ਤੁਹਾਡਾ ਕੋਈ ਮੇਨ ਮੋਟਿਵ ਹੋਵੇ ਫਿਊਚਰ ਦੇ ਵਿੱਚ ਕਿ ਮੈਂ ਕੁਝ ਕਰਨਾ, ਕਿਉਂਕਿ ਤੁਹਾਡੀ ਸਟੱਡੀ ਕਾਫੀ ਜ਼ਿਆਦਾ ਹੋਈ ਹੈ ਇੱਥੇ। ਹਾਂਜੀ, ਸੋ ਫਿਰ ਕੀ ਸੋਚਦੇ ਹੋ, ਆਪਣਾ ਫਿਊਚਰ ਕਿੱਦਾਂ ਦਾ ਸੋਚਦੇ ਹੋ? ਮੇਰਾ ਭੈਣ, ਮੈਨੂੰ ਨਾ ਜਦੋਂ ਮਤਲਬ ਮੈਂ ਬੱਚੇ ਦੇਖਦੀ ਆ, ਮਮਸ ਦੇਖਦੀ ਆ ਨਾ, ਵੀ ਉਹ ਅੰਗਰੇਜ਼ੀ ਨੂੰ ਪ੍ਰੈਫਰ ਕਰਦੇ ਆਪਣੇ ਬੱਚਿਆਂ ਨਾਲ, ਬੋਲਦੇ ਆ ਘਰ ਵਿੱਚ ਵੀ ਜਾਂ ਜਿੱਦਾਂ ਫੈਮਿਲੀ 'ਚ ਵੀ ਆਉਂਦੇ ਆ, ਜੇ ਬੱਚੇ ਉਹਨਾਂ ਦਾ ਆਨਸਰ ਕਈ ਵਾਰੀ ਮਮ ਦਾ ਵੀ ਇੰਗਲਿਸ਼ 'ਚ ਹੁੰਦਾ ਨਾ, ਉਹ ਮੈਨੂੰ ਬਹੁਤ ਹਰਟ ਕਰਦਾ ਕਿਤੇ ਨਾ ਕਿਤੇ, ਹੈ ਨਾ, ਵੀ ਨਹੀਂ ਐਵੇਂ ਨਹੀਂ ਹੋਣਾ ਚਾਹੀਦਾ। ਵੀ ਆਪਾਂ ਜੇ ਖੁਦ ਨਹੀਂ ਐਫਰਟਸ ਕਰਾਂਗੇ ਤੇ ਆਉਣ ਵਾਲੇ ਟਾਈਮ ਦੇ ਵਿੱਚ ਇੰਗਲਿਸ਼ ਤਾਂ ਇਹਨਾਂ ਨੇ ਸਿੱਖ ਜਾਣੀ ਆ, ਔਫੀਸ਼ੀਅਲ ਲੈਂਗੁਏਜ ਆ ਨਾ। ਅੱਜ ਲੋੜ ਆ ਆਪਾਂ ਨੂੰ ਆਪਣੀ ਭਾਸ਼ਾ ਨੂੰ ਬਚਾਉਣ ਦੀ, ਮਾਂ ਬੋਲੀ ਨੂੰ ਬਚਾਉਣ ਦੀ, ਖਾਸ ਕਰਕੇ ਬਾਹਰਲੇ ਮੁਲਕਾਂ ਦੇ ਵਿੱਚ ਆ ਕੇ। ਹਾਂਜੀ, ਬਿਲਕੁਲ, ਇੰਗਲਿਸ਼ ਤਾਂ ਬੱਚੇ ਨੇ ਸਿੱਖ ਲੈਣੀ ਆ। ਹਾਂਜੀ, ਉਹਨਾਂ ਨੇ ਵੀ ਸਿੱਖ ਲੈਣੀ ਆ, ਤੇ ਮੈਨੂੰ ਬਹੁਤ ਹਰਟ ਕਰਦਾ। ਤਾਂ ਮੈਨੂੰ ਇਹ ਆ ਕਿ ਮੈਂ ਆਪਣੀ ਲੈਂਗੁਏਜ ਨੂੰ ਪ੍ਰਮੋਟ ਕਰਨ ਲਈ ਅੱਗੇ ਕੁਛ ਕਰਾਂ। ਜਿੱਦਾਂ ਇਹ ਲੈਂਗੁਏਜ ਦੇ ਨਾਲ ਨਾਲ ਹੋਰ ਵੀ ਬਹੁਤ ਵਿਸ਼ੇ ਨੇ, ਮੈਨੂੰ ਲੱਗਦਾ ਹੁੰਦਾ ਕਿ ਇੱਥੇ ਮਤਲਬ ਆਪਾਂ ਨੂੰ ਉਹਨਾਂ 'ਤੇ ਚਰਚਾ ਕਰਨ ਦੀ ਲੋੜ ਆ, ਹੈ ਨਾ। ਜਿਵੇਂ
ਪੇਰੈਂਟਸ ਹੋ ਗਏ ਹਨਾ, ਪੇਰੈਂਟਸ ਦੇ ਜਿਵੇਂ ਉਹ ਆਉਂਦੇ ਆ ਇੱਥੇ, ਉਹਨਾਂ ਨੂੰ ਕੀ ਦਰਪੇਸ਼ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ। ਤੇ ਹੋਰ ਵੀ ਬਹੁਤ ਗੱਲਾਂ ਨੇ ਜਿਹੜੀਆਂ ਕਿ ਮਤਲਬ ਮੈਨੂੰ ਇਹ ਆ ਕਿ ਉਹਨਾਂ ਵਿਸ਼ਿਆਂ ਬਾਰੇ ਗੱਲ ਹੋਣੀ ਚਾਹੀਦੀ ਆ ਜਿਹੜੇ ਕਿ ਛਿਪੇ ਪਏ ਨੇ। ਆਪਾਂ ਆ ਗਏ ਆ, ਪ੍ਰਵਾਸ ਕਰ ਲਿਆ, ਹੰਢਾ ਰਹੇ ਆ, ਪਰ ਇਹਦੇ ਪਿੱਛੇ ਸੰਤਾਪ ਆ ਆਪਣੀ ਵਾਲੀ ਪੀੜ੍ਹੀ ਦਾ ਵੀ, ਆਪਣੇ ਪੇਰੈਂਟਸ ਦਾ ਵੀ ਤੇ ਆਪਣੇ ਬੱਚਿਆਂ ਦਾ ਵੀ। ਮਤਲਬ ਉਹਨਾਂ ਨੂੰ ਆਪਾਂ ਕਿੱਦਾਂ ਦੇਖਣਾ, ਕਿਵੇਂ ਆਪਾਂ ਉਹਨਾਂ ਨੂੰ ਆਪਣੇ ਸੰਸਕਾਰਾਂ ਨਾਲ ਜੋੜ ਕੇ ਰੱਖਣਾ ਹਨਾ, ਕਿਵੇਂ ਆਪਣੀ ਲੈਂਗੁਏਜ ਨਾਲ ਜੋੜ ਕੇ ਰੱਖਣਾ। ਇਹ ਗੱਲਾਂ ਮੈਨੂੰ ਹੁੰਦੀਆਂ ਕਿ ਇਹਨਾਂ ਬਾਰੇ ਜ਼ਰੂਰ ਵਿਚਾਰ ਚਰਚਾ ਹੋਣੀ ਚਾਹੀਦੀ ਆ। ਜੀ ਬਿਲਕੁਲ, ਤੁਸੀਂ ਬਾਕੀ ਬੜੇ ਵਧੀਆ ਵਿਸ਼ਿਆਂ ਬਾਰੇ ਗੱਲ ਕੀਤੀ ਆ, ਬਾਕੀ ਹੋਣੀ ਚਾਹੀਦੀ ਆ। ਤੁਸੀਂ ਆਓ ਕਿਸੇ ਦਿਨ ਟਾਈਮ ਕੱਢ ਕੇ ਆਪਾਂ ਇਹਦੇ ਬਾਰੇ ਵੀ ਖੁੱਲ ਕੇ ਵਿਚਾਰ ਚਰਚਾ ਕਰਾਂਗੇ। ਸੋ ਬਾਜੀ ਤੁਸੀਂ ਦੱਸੋ, ਤੁਹਾਡਾ ਹੁਣ ਮਤਲਬ ਕਿ ਅਕੈਡਮੀਜ਼ ਦੇ ਨਾਲ ਹੋਰ ਕੀ ਪਲਾਨਸ ਨੇ? ਪਲਾਨਸ ਜੀ ਮੇਰਾ ਇਹੀ ਹੈਗਾ ਕਿ ਅਗਰ ਜੇ ਮੈਂ ਇਸੇ ਵਿਸ਼ੇ ਤੇ ਕਹਾਂ ਆਪਣੇ ਅਕੈਡਮੀਜ਼ ਦੇ, ਤਾਂ ਮੈਂ ਕਹਾਂਗਾ ਕਿ ਜੇ ਮੈਨੂੰ ਥੋੜੀ ਬਹੁਤ ਸਪੋਰਟ ਹੋਰ ਵੀ ਸੰਸਥਾਵਾਂ ਜੇ ਕਰਦੀਆਂ ਨੇ, ਉੱਦਾਂ ਤਾਂ ਮੈਂ ਜੁੜ ਰਿਹਾਗਾ। ਮੈਂ ਚਾਹੁੰਦਾ ਕਿ ਅਗਰ ਅਸੀਂ ਬਾਕੀ ਇਹ ਚੀਜ਼ ਨੂੰ ਸੰਭਾਲ ਕੇ ਰੱਖਣਾ ਚਾਹੁੰਦੇ ਹਾਂ ਤਾਂ ਇਹਨੂੰ ਬਿਜ਼ਨਸ ਚੋਂ ਬਾਹਰ ਲੈ ਕੇ ਆਈਏ। ਤਾਂ ਹਰ ਇੱਕ ਸਵਰਬ ਦੇ ਵਿੱਚ ਮੇਰਾ ਖਿਆਲ ਹੈ ਵੀ ਮੈਂ ਸ਼ੋਰ ਹਾਂਗਾ ਕਿ ਹਰੇਕ ਸਵਰਬ ਦੇ ਵਿੱਚ 2 ਜਾਂ 4 ਮੁੰਡੇ ਭੰਗੜੇ ਵਾਲੇ ਹੋਣਗੇ, ਪੇਰੈਂਟਸ ਡੈਡ, ਠੀਕ ਹੈ, ਬਟ ਉਹ ਸਾਹਮਣੇ ਨਹੀਂ ਆ ਰਹੇ, ਠੀਕ ਹੈ। ਜਾਂ ਤਾਂ ਉਹਨਾਂ ਦੀ ਕੰਮ ਦੀ ਮਜਬੂਰੀ ਲਾ ਲਓ ਜਾਂ ਕਿੱਦਾਂ ਵੀ ਹੈ ਨਾ, ਤੁਸੀਂ ਕਹਿ ਸਕਦੇ ਆ। ਪਰ ਜੇ ਉਹ ਇਸ ਤਰ੍ਹਾਂ ਆ ਜਾਣ, ਮੈਂ ਸੋਚਦਾ ਕਿ ਹਰ ਸਵਰਬ ਦੇ ਵਿੱਚ ਹੀ ਜਿਵੇਂ ਪਲੇਟਫਾਰਮ ਹੁਣ ਮਾਲਵਾ ਫੋਕ ਡਾਂਸ ਅਕੈਡਮੀ ਦਾ ਬਣਿਆ ਹੋਇਆ, ਮੈਨੂੰ ਕੋਈ ਇਤਰਾਜ਼ ਨਹੀਂ ਹੈਗਾ ਕਿ ਉਹ ਪਲੇਟਫਾਰਮ ਪੂਰਾ ਕਿਸੇ ਨੂੰ ਦੇਣ ਨੂੰ, ਹੈ ਨਾ ਜੀ। ਤੇ ਹਰ ਇੱਕ ਸਵਰਬ ਦੇ ਵਿੱਚ ਜਿੱਥੇ ਪੰਜਾਬੀ ਹੈਗੇ ਨੇ, ਉਹ ਉੱਥੇ ਆਪ ਹੀ ਬੱਚੇ ਇਕੱਠੇ ਕਰਕੇ ਆਪਣੀਆਂ ਕਲਾਸਿਸ ਲੈਣ, ਹੈ ਨਾ। ਜਿਵੇਂ ਹਾਲ ਆ ਗਿਆ, ਜੇ 20 ਬੱਚੇ ਨੇ ਤੇ ਇੱਕ ਪੇਰੈਂਟਸ ਨੇ ਇੱਕ ਵਾਰ ਹਾਲ ਬੁੱਕ ਕਰਾਤਾ, ਇੱਕ ਵਾਰ ਨੇ ਇੱਕ ਵਾਰ, ਤੇ ਇਹ ਚੀਜ਼ ਬਿਜ਼ਨਸ ਚੋਂ ਬਾਹਰ ਆ ਜਾਵੇ। ਬਿਜ਼ਨਸ ਚੋਂ ਬਾਹਰ ਆ ਜਾਏ ਤਾਂ ਅਸੀਂ ਬਾਕੀ ਇਹਨੂੰ ਸੰਭਾਲ ਸਕਾਂਗੇ। ਆਸਟ੍ਰੇਲੀਆ 'ਚ ਰਹੋ, ਕਿਸੇ ਨੂੰ ਕੋਈ ਉਹ ਨਹੀਂ ਹੈਗਾ ਨਾ, ਇੰਜੀਨੀਅਰ ਬਣੋ, ਡਾਕਟਰ ਬਣੋ, ਤੇ ਬਟ ਜੇ ਜੜ੍ਹਾਂ ਨਾਲ ਜੁੜੇ ਰਹਾਂਗੇ ਤੇ ਮੇਰਾ ਖਿਆਲ ਕਿਤੇ ਨਾ ਕਿਤੇ ਵਧੀਆ ਰਹਾਂਗੇ ਜੀ। ਕਿਉਂਕਿ ਕਹਿੰਦੇ ਆ ਕਿ ਜਿਹੜੀਆਂ ਕੌਮਾਂ ਆਪਣੀਆਂ ਜੜ੍ਹਾਂ ਭੁੱਲ ਜਾਂਦੀਆਂ ਨੇ, ਫਿਰ ਉਹ ਹੌਲੀ ਹੌਲੀ ਖਤਮ ਹੋਣਾ ਸ਼ੁਰੂ ਹੋ ਜਾਂਦਾ। ਜੀ ਉਹਨਾਂ ਦਾ ਕੋਈ ਅਸਰ ਸੁੱਖ ਨਹੀਂ ਰਹਿੰਦਾ ਜੀ। ਥੈਂਕ ਯੂ ਸੋ ਮਚ ਜੀ, ਗੱਲਾਂ ਬਾਤਾਂ ਤੁਹਾਡੇ ਨਾਲ ਕਰਕੇ ਬਹੁਤ ਹੀ ਚੰਗਾ ਲੱਗਿਆ। ਖੈਰ ਤੁਹਾਡੀਆਂ ਗੱਲਾਂ ਦੇ ਵਿੱਚੋਂ ਵੀ ਕਾਫੀ ਸਾਰੇ ਮੈਸੇजेस ਨਿਕਲ ਚੁੱਕੇ ਨੇ ਜਿਹੜੇ ਦਰਸ਼ਕਾਂ ਦੇ ਬਾਕੀ ਕੋਲ ਪਹੁੰਚ ਗਏ ਹੋਣੇ ਆ, ਪਰ ਫਿਰ ਵੀ ਜਾਂਦੇ ਜਾਂਦੇ ਤੁਹਾਡੇ ਐਕਸਪੀਰੀਅੰਸ, ਤੁਹਾਡੇ ਜਿਹੜੇ ਤੁਸੀਂ ਸਟਰਗਲ ਕੀਤਾ, ਉਹਦੇ ਵਿੱਚੋਂ ਕੁਝ ਚੰਦ ਲਾਈਨਾਂ ਤੁਸੀਂ ਸਾਡੇ ਦਰਸ਼ਕਾਂ ਦੇ ਨਾਲ ਸਾਂਝੀਆਂ ਕਰੋ। ਬਸ ਜੀ, ਸੰਦੇਸ਼ ਤਾਂ ਕੀ ਤਜਰਬਾ ਹੀ ਹੈ ਕਿ ਹਮੇਸ਼ਾ ਖੁਸ਼ ਰਹੋ, ਮਿਹਨਤ ਕਰੋ। ਮਿਹਨਤ ਦਾ ਫਲ ਰੱਬ ਜ਼ਰੂਰ ਦਿੰਦਾ ਅਗਰ ਸੱਚੇ ਦਿਲੋਂ ਹੁੰਦੀ ਹੈ। ਹਾਂਜੀ, ਮੇਰਾ ਵੀ ਸਾਰੀਆਂ ਆਪਣੀਆਂ ਭੈਣਾਂ ਨੂੰ ਜੀ ਬੇਨਤੀ ਹੈ ਕਿ ਆਪਣੇ ਬੱਚਿਆਂ ਨਾਲ ਪੰਜਾਬੀ 'ਚ ਬੋਲੋ, ਪੰਜਾਬੀ 'ਚ ਗੱਲਬਾਤ ਕਰੋ, ਉਹਨਾਂ ਨੂੰ ਪੰਜਾਬੀ ਸਿਖਾਓ। ਬਸ ਜੀ, ਆਪਣੀ ਬੋਲੀ ਨਾ ਭੁੱਲੋ। ਠੀਕ ਹੈ, ਥੈਂਕ ਯੂ ਸੋ ਮਚ ਜੀ। ਥੈਂਕ ਯੂ ਸੋ ਮਚ। ਸੋ ਦਰਸ਼ਕਾਂ ਨੂੰ ਵੀ ਬੇਨਤੀ ਹੈ ਜੀ, ਪੰਜਾਬੀ ਮਾਂ ਬੋਲੀ ਜਿਹੜੀ ਵੀ ਤੁਹਾਡੀ ਮਾਤ ਭਾਸ਼ਾ ਹੈ, ਆਪਣੀ ਉਸ ਬੋਲੀ ਦੇ ਨਾਲ ਜੁੜ ਕੇ ਰਹੋ, ਬੱਚਿਆਂ ਨੂੰ ਜ਼ਰੂਰ ਸਿਖਾਓ। ਖਾਸ ਕਰਕੇ ਬਾਹਰਲੇ ਮੁਲਕਾਂ ਦੇ ਵਿੱਚ ਜੇ ਤੁਸੀਂ ਆ ਜਾਂਦੇ ਹੋ ਤਾਂ ਆਪਣੀ ਮਾਂ ਬੋਲੀ ਨੂੰ ਜਿਉਂਦੇ ਰੱਖਣਾ ਬਹੁਤ ਜ਼ਰੂਰੀ ਹੈ। ਮਿਲਦੇ ਹਾਂ ਜੀ ਅਗਲੀ ਫੈਮਿਲੀ ਦੇ ਨਾਲ, ਤਦ ਤੱਕ ਲਈ ਦਿਓ ਇਜਾਜ਼ਤ। ਧੰਨਵਾਦ।